ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਮ ਕੋਟ ਮੈਂ ਟੀਵੀ ਰਿਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 24 ਜੁਲਾਈ 2026 9 ਸਾਵਨ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਹੈ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਬਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਤੋਂ ਭਾਈ ਰੇਸ਼ਮ ਸਿੰਘ ਜੀ ਹੋਰਾਂ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਖਾਲਸਾ ਦੀ ਹਮਾਇਤ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਾਈ ਰੇਸ਼ਮ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੁਣ ਆਪਾਂ ਪਹਿਲੇ ਇਸ਼ੂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਆਪਾਂ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਔਰ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਸਾਡੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ 21ਵੀਂ ਸਦੀ ਦੇ ਇਸ ਹਿੱਸੇ ਵਿੱਚ ਸਿਆਸੀ ਸ਼ਰਨ ਦਾ ਮੁੱਦਾ ਅਮਰੀਕਾ ਸਮੇਤ ਯੂਰਪ ਦੇ ਮੁਲਕਾਂ ਵਿੱਚ ਇੱਕ ਚਰਚਾ ਦਾ ਵਿਸ਼ਾ ਉਹ ਬਣਿਆ ਹੋਇਆ ਹੈ ਔਰ ਭਵਿੱਖ ਦਾ ਖਾਲਿਸਤਾਨ ਕਿਵੇਂ ਹੋਏਗਾ ਇਸ ਦਾ ਝਲਕਾਰਾ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠਲੇ ਸਿੱਖ ਰਾਜ ਯਾਨੀ ਕਿ ਸਿੱਖ ਅੰਪਾਇਰ ਵਿੱਚ ਵੇਖਦੇ ਹਾਂ। ਅਸੀਂ ਅੱਜ ਇੱਕ ਇੰਟਰਨੈਸ਼ਨਲ ਲੈਵਲ ਦੀ ਸਕਾਲਰ ਬੀਬੀ ਡਾਕਟਰ ਵੇਵਟੇ ਐਟ ਮਿਲਰ ਦੀ ਇੱਕ ਲਿਖਤ ਸਾਂਝੀ ਕਰਨ ਜਾ ਰਹੇ ਹਾਂ ਜਿਸ ਦਾ ਅਨੁਮਾਨ ਹੈ ਜਦੋਂ ਯਹੂਦੀਆਂ ਨੂੰ ਸਿੱਖ ਰਾਜ ਵਿੱਚ ਸ਼ਰਨ ਮਿਲੀ। ਸੋ ਇਹ ਵੱਖਰੀ ਗੱਲ ਹੈ ਕਿ ਜੋ ਯਹੂਦੀ ਸਟੇਟ ਇਜ਼ਰਾਈਲ ਫਲਸਤੀਨੀਆਂ ਨਾਲ ਕਰ ਰਹੀ ਹੈ ਉਸ ਦੀ ਅਸੀਂ ਭਰਪੂਰ ਨਖੇਦੀ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭਾਈ ਰੇਸ਼ਮ ਸਿੰਘ ਬੇਕਰਸਫੀਲਡ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹ ਸਾਡੇ ਕਾਫਲੇ ਦੇ ਨਾਲ ਮੁੱਢ ਤੋਂ ਹੀ ਤੁਰੇ ਸਿਪਾਹ ਸਲਾਰ ਨੇ ਜਰਨੈਲ ਨੇ ਰਾਦਰ ਔਰ ਇਹ ਠੀਕ ਹੈ ਕਿ ਬਹੁਤ ਵਾਰ ਜਿਹੜਾ ਕੋਰਾ ਇਨਸਾਨ ਹੁੰਦਾ ਹੈ ਸੱਚਾ ਸੁੱਚਾ ਆਦਮੀ ਹੁੰਦਾ ਹੈ ਉਹ ਕਿਸੇ ਵੀ ਸੈਟਅਪ ਦੇ ਵਿੱਚ ਜਦੋਂ ਉਸ ਨੂੰ ਲੱਗਦਾ ਹੈ ਕਿ ਕੋਈ ਬਦਨਿਯਮੀ ਹੋ ਰਹੀ ਹੈ ਜਾਂ ਕੋਈ ਐਕਟੀਵਿਟੀ ਕਮਜ਼ੋਰ ਹੋ ਰਹੀ ਹੈ ਤੇ ਉਹ ਆਪਣੀ ਆਵਾਜ਼ ਚੁੱਕਦੇ ਨੇ। ਭਾਈ ਰੇਸ਼ਮ ਸਿੰਘ ਬੁਲੰਦ ਆਵਾਜ਼ ਵਿੱਚ ਆਪਣੇ ਵਿਊਜ਼ ਦੇਣ ਵਾਲੇ ਔਰ ਹਰ ਇੱਕ ਦੇ ਮਦਦਗਾਰ ਔਰ ਪ੍ਰੈਕਟੀਕਲੀ ਮੈਂ ਬੇਸ਼ੱਕ ਜਦੋਂ ਬਾਹਰਲੇ ਡਾਇਸਪੋਰਾ ਦੀ ਗੱਲ ਕਰਦਾ ਹੈ ਕਿ ਉਹਨਾਂ ਨੇ ਕਿਵੇਂ ਮੂਵਮੈਂਟ ਨੂੰ ਡਾਇਸਪੋਰਾ ਸਿੱਖਾਂ ਨੇ ਇਹਨਾਂ 4 ਦਹਾਕਿਆਂ 'ਚ ਜਿਉਂਦਾ ਰੱਖਿਆ ਪਰ ਭਾਈ ਰੇਸ਼ਮ ਸਿੰਘ ਉਹਨਾਂ 'ਚੋਂ ਨੇ ਜਿਨ੍ਹਾਂ ਨੇ ਡਾਇਸਪੋਰਾ 'ਚ ਵੀ ਉਸ ਸਿੱਖ ਯੂਥ ਆਫ ਅਮਰੀਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਅੱਜ ਵਾਰਿਸ ਪੰਜਾਬ ਦੇ ਨਾਲ ਉਹਨਾਂ ਨੇ ਜਾਂ ਖਾਲਿਸਤਾਨ ਅਫੇਅਰ ਸੈਂਟਰ ਨਾਲ ਸਾਡੇ ਨਾਲ ਤਾਂ ਪਹਿਲੇ ਦਿਨ ਤੋਂ ਹੀ ਉਹ ਜੁੜੇ ਹੋਏ ਨੇ। ਉਹਨਾਂ ਨੇ ਇੱਥੇ ਹਰ ਲਿਹਾਜ਼ ਦੇ ਨਾਲ ਝੰਡਾ ਬੁਲੰਦ ਰੱਖਿਆ। ਉੱਥੇ ਜਦੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਔਰ ਸਰਬੱਤ ਖਾਲਸਾ ਚੱਬੇ ਦੇ ਵਿੱਚ ਹੋਇਆ ਉੱਥੇ ਪੂਰਾ ਰਿਸਕ ਲੈ ਕੇ ਇਹ ਗਏ। ਉੱਥੇ ਉਹਨਾਂ ਨੇ ਐਡਰੈਸ ਵੀ ਕੀਤਾ ਸੰਗਤ ਨੂੰ। ਨਤੀਜੇ ਦੇ ਤੌਰ ਤੇ ਇਹਨਾਂ ਦੇ ਉੱਤੇ ਕੇਸ ਰਜਿਸਟਰ ਹੋਇਆ। ਇਹ ਬੇਸ਼ੱਕ ਉਦੋਂ ਤਾਂ ਵਾਪਸ ਆ ਗਏ
ਲੇਕਿਨ ਜਦੋਂ ਦੁਬਾਰਾ ਗਏ ਤਾਂ ਇਹਨਾਂ ਦੀ ਗ੍ਰਿਫਤਾਰੀ ਹੋਈ, ਇਹਨਾਂ ਨੇ ਕਈ ਮਹੀਨੇ ਜੇਲ੍ਹ ਕੱਟੀ, ਲੜਿਆ ਆਪਣਾ ਕੇਸ ਔਰ ਆ ਕੇ ਵੀ ਜਿਹੜਾ ਹੈ ਉਹਨਾਂ ਨੇ ਆਪਣੀ ਉਸ ਸੰਘਰਸ਼ ਦੀ ਲਾਈਨ ਨੂੰ ਜਾਰੀ ਰੱਖਿਆ ਹੋਇਆ ਪਿਛਲੇ ਕੁਝ ਸਮੇਂ ਤੋਂ। ਬੇਸ਼ੱਕ ਜਦੋਂ ਅਸੀਂ ਬੁੱਢਾ ਹੋਆ ਸ਼ੇਖ ਫਰੀਦ ਕੰਬਲ ਲੱਗੀ ਦੇ, ਅਸੀਂ ਸਾਰੇ ਇਸ ਕਾਫਲੇ ਵਾਲੇ ਹੁਣ ਉਸ ਦੌਰ 'ਚ ਦਾਖਲ ਹੋ ਰਹੇ, ਲੇਕਿਨ ਜਿਵੇਂ ਉਹਨਾਂ ਦੀ ਚੜ੍ਹਦੀ ਕਲਾ ਹੈ, ਜਿਵੇਂ ਪੰਥਕ ਮੁੱਦਿਆਂ ਤੇ ਬੇਬਾਕੀ ਨਾਲ ਉਹ ਗੱਲ ਕਰਦੇ ਨੇ, ਉਹ ਕਈਆਂ ਨੂੰ ਕੰਬਣੀ ਵੀ ਛੇੜਦੀ ਹੈ, ਕਈਆਂ ਦੇ ਮਨ 'ਚ ਈਰਖਾ ਵੀ ਪੈਦਾ ਕਰਦੀ ਹੈ। ਤੇ ਕਈ ਜਿਹੜੇ ਖੁਦ ਜਿਨ੍ਹਾਂ ਦੇ ਅੰਦਰ, ਜਦੋਂ ਬਾਬਾ ਫਰੀਦ ਜੀ ਨੇ ਫਰਮਾਇਆ ਸੀ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਕੱਚੇ ਤੇ ਪੱਕੇ ਦੀ ਜਿਹੜੀ ਹੈ ਉਹ ਡੈਫੀਨੇਸ਼ਨ ਬਾਬਾ ਫਰੀਦ ਨੇ ਦਿੱਤੀ ਹੋਈ ਹੈ ਕਿ ਅੰਦਰ ਕੁਝ ਹੋਰ ਹੈ, ਜ਼ਬਾਨ ਤੇ ਕੁਝ ਹੋਰ ਹੈ। ਬਿਲਕੁਲ। ਔਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਨੂੰ ਡਿਸਕ੍ਰਾਈਬ ਕੀਤਾ ਹੋਇਆ ਕਿ ਭਾਈ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆ, ਕਿ ਮੂੰਹ ਚੋਂ ਤਾਂ ਹਵਾ ਹੀ ਨਿਕਲਦੀ ਹੈ। ਅਲਟੀਮੇਟਲੀ ਤੁਹਾਡੇ ਅੰਦਰ ਕੀ ਹੈ, ਤੁਹਾਡੀ ਕਿਰਦਾਰ ਦੇ ਵਿੱਚ ਤੁਹਾਡਾ ਕਿੰਨਾ ਕੁ ਨੇਕ ਚਲਨ ਹੈ, ਇਹ ਡਿਸਾਈਡ ਕਰਦਾ। ਸੋ ਇਸ ਲਈ ਇਸ ਕਿਸਮ ਦੇ ਬੰਦੇ, ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਵੀ ਜੀ ਬਹੁਤ ਕੰਟਰੋਵਰਸ਼ੀਅਲ ਨੇ ਜੀ, ਬਹੁਤ ਕੰਟਰੋਵਰਸ਼ੀਅਲ ਨੇ, ਪਰ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ, ਉਹ ਬਿਲਕੁਲ ਬੇਬਾਕ ਹੋ ਕੇ ਜਿਹੜਾ ਆਪਣੀ ਗੱਲ ਕਹਿੰਦੇ ਨੇ। ਔਰ ਸਾਡੀ ਜਿਹੜੀ ਕੈਲੀਫੋਰਨੀਆ ਫੇਰੀ ਸੀ, ਇਸ ਦੌਰਾਨ ਮੁੱਖ ਸਮਾਗਮ ਤਾਂ ਟਲਹਿਰੀ ਵਿਖੇ ਸੀ, ਔਰ ਉਸ ਤੋਂ ਬਾਅਦ ਮੈਂ ਇੱਕ ਸ਼ਾਮ ਭਾਈ ਰੇਸ਼ਮ ਸਿੰਘ ਹੋਰਾਂ ਵੱਲ ਗੁਜ਼ਾਰੀ, ਔਰ ਉਹਨਾਂ ਦਾ ਪਰਿਵਾਰ ਸਮੁੱਚਾ, ਉਹਨਾਂ ਦੀ ਬੇਟੀ ਜਿਹੜੀ ਹੁਣ ਲਾਅ ਕਰ ਰਹੀ ਹੈ, ਉਹ ਵੀ ਆਪਣੀ ਡੈਡੀ ਵਾਂਗ ਬੇਬਾਕ ਹੈ, ਇਮਾਨਦਾਰੀ ਨਾਲ ਜਿਹੜਾ ਹੈ ਉਹ ਪੰਥ ਲਈ ਸੋਚਦੀ ਹੈ। ਨਾਈਸ। ਸੋ ਅਸੀਂ ਜਿਹੜਾ ਹੈ ਉਹਦੇ ਸਾਡੇ ਕੋਲ ਉਹਨਾਂ ਦੀ ਤਾਰੀਫ ਤੇ ਕੀ ਸ਼ਬਦ ਨੇ, ਲੇਕਿਨ ਫਿਰ ਵੀ ਮੈਂ ਸਮਝਦਾ ਕਿ ਸਾਡੇ ਲਈ ਇਹ ਹੌਸਲਾ ਹੁੰਦਾ ਹੈ ਜਦੋਂ ਉਹ TV 84 ਦੇ ਨਾਲ ਤਾਂ ਪਹਿਲੇ ਦਿਨ ਤੋਂ ਹੀ ਉਹ ਨੇ, ਪਰ ਉਹਨਾਂ ਨੂੰ ਜਿਹੜਾ ਸਾਡਾ ਸਫ਼ਰ ਹੈ ਜਿਸ ਦੇ ਵਿੱਚ ਉਹ ਸਾਰੀਆਂ ਸਾਡੀਆਂ ਡਿਫਿਕਲਟੀਜ਼ ਨੂੰ ਵੀ, ਕਿਉਂਕਿ ਉਹਨਾਂ ਨੇ ਨਾ ਸਿਰਫ ਖੁਦ ਇਹਨਾਂ ਨੂੰ ਹੁਣ ਹੰਡਾਇਆ ਹੈ, ਜਦੋਂ ਸਾਡੇ ਉੱਤੇ ਵੀ ਇਸ ਕਿਸਮ ਦਾ ਜਿਹੜਾ ਨੈਗੇਟਿਵ PR ਸੀ, ਉਹ ਜਿਵੇਂ ਹੁੰਦਾ ਵੀ ਛਾਤੀ ਤਾਣ ਕੇ ਯੋਧਿਆਂ ਵਾਂਗ ਸਾਡੇ ਅੱਗੇ ਖਲੋਣ ਵਾਲੇ ਸੀ। ਸੋ ਇਹ ਕੁਝ ਗਿਣਤੀ ਦੇ ਵੀਰ ਨੇ ਜਿਨ੍ਹਾਂ ਨੇ ਸਾਰੇ 30-35 ਸਾਲ ਦੇ ਸਫ਼ਰ ਦੇ ਵਿੱਚ ਜਿਹੜੇ ਡੋਲੇ ਨਹੀਂ, ਕਮਜ਼ੋਰ ਨਹੀਂ ਹੋਏ, ਕੋਈ ਕਦਮਾਂ ਦੇ ਵਿੱਚ ਕੋਈ ਜਿਹੜੀ ਹੈ ਉਹ ਸਲੋ ਨਹੀਂ ਹੋਏ ਕਦਮ। ਸੋ ਅਸੀਂ ਉਹਨਾਂ ਦੀ ਸਿਹਤਯਾਬੀ, ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਫਰਾਈਡੇ ਨੂੰ ਕੁਛ ਨਾ ਕੁਛ ਅਸੀਂ ਡਿਫਰੈਂਟ ਪ੍ਰੋਗਰਾਮ ਫਾਰਮੈਟ, ਬਾਕੀ ਤਾਂ ਪੋਲੀਟੀਕਲ ਟੌਪਿਕਸ ਦੇ ਉੱਤੇ ਹੁੰਦਾ ਹੀ ਹੈ, ਲੇਕਿਨ ਕੁਝ ਸਮੇਂ ਤੋਂ ਸਾਨੂੰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਦੀ ਨਜ਼ਮ ਵੀ ਨਹੀਂ ਮਿਲੀ। ਭਾਈ ਸੰਤੋਖ ਸਿੰਘ ਭਾਊ ਜੀ ਟੋਰਾਂਟੋ, ਉਹਨਾਂ ਨੇ ਤਾਂ ਕੁਛ ਆਪਣੀਆਂ ਮਜਬੂਰੀਆਂ ਦਾ ਇਜ਼ਹਾਰ ਕੀਤਾ ਸੀ। ਔਰ ਫਿਰ ਵੀ ਸਾਡੀ ਹੁੰਦਾ ਕਿ ਕੁਛ ਨਾ ਕੁਛ ਆਊਟ ਆਫ ਦਾ ਬਾਕਸ ਹੋਏ। ਔਰ ਅੱਜ ਹੀ ਸਾਨੂੰ ਇੱਕ ਆਰਟੀਕਲ ਜਿਹੜਾ ਮਿਲਿਆ, ਹਾਲਾਂਕਿ ਮੈਂ ਬਹੁਤ ਪਹਿਲਾਂ ਕਿਤੇ ਦੇਖਿਆ ਹੋਇਆ ਸੀਗਾ, ਪਰ ਇੱਕ ਸਾਡੇ ਬਹੁਤ ਹੀ ਜਿਹੜੇ ਐਡਮਾਇਰਰ ਬੀਬੀ ਜੀ ਨੇ, ਉਹਨਾਂ ਨੇ ਦੇਖਿਆ ਤੇ ਉਹਨਾਂ ਨੂੰ ਲੱਗਿਆ ਕਿ ਵੀ ਇਹਦਾ ਜ਼ਿਕਰ ਤਾਂ ਕਦੇ ਕਿਤੇ ਸੁਣਿਆ ਨਹੀਂ ਹੈ, ਜਾਂ ਉਹ ਕਹਿਣ ਲੱਗੇ ਮੈਂ ਵੀ ਪਹਿਲੀ ਵਾਰ। ਪਹਿਲਾਂ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਨੂੰ ਇਹ ਹੈ ਇਸ ਬਾਰੇ ਕਿ ਵੀ ਕਦੇ ਜਿਹੜੇ ਪਰਸ਼ੀਆ, ਜਿਹਨੂੰ ਅੱਜ ਈਰਾਨ ਕਹਿੰਦੇ ਨੇ, ਉਸ ਦੇ ਜ਼ੁਲਮਾਂ ਤੋਂ ਸਤਾਏ ਹੋਏ ਯਹੂਦੀਆਂ ਨੇ ਸਿੱਖ ਰਾਜ ਦੇ ਵਿੱਚ ਸ਼ਰਨ ਲਈ ਸੀ। ਮੈਂ ਕਿਹਾ ਜੀ ਹਾਂ, ਮੈਨੂੰ ਇਸ ਦਾ ਇਲਮ ਹੈ ਕਿ ਵੀ ਇਕੱਲਾ ਸਿੱਖ ਰਾਜ ਦੇ ਵਿੱਚ ਗੁਰਦੁਆਰਾ, ਮੰਦਰ, ਮਸਜਿਦ ਤੇ ਚਰਚ ਹੀ ਨਹੀਂ ਸੀ, ਸਿਨਾਗੋਗ ਵੀ ਸੀ। ਔਰ ਮੈਂ ਕਿਹਾ ਕਿ ਵੀ ਮੈਨੂੰ ਇੰਨਾ ਹੈ ਕਿ ਵੀ ਉਹਨਾਂ ਨੂੰ ਪੋਠੋਹਾਰ ਇਲਾਕੇ ਦੇ ਵਿੱਚ ਰਾਵਲਪਿੰਡੀ ਦੇ ਨੇੜੇ ਤੇੜੇ ਕੁਝ 100 ਪਰਿਵਾਰ ਜਿਹੜੇ ਆਏ, ਉਹਨਾਂ ਨੂੰ ਜਿਹੜਾ ਉੱਥੇ ਵਸਾਇਆ ਗਿਆ ਸੀ। ਸੋ ਉਹਨਾਂ ਨੇ ਮੈਨੂੰ ਫਿਰ ਉਹ ਆਰਟੀਕਲ ਵੀ ਭੇਜਿਆ, ਮੈਨੂੰ ਇਹ ਲੱਗਾ ਕਿ ਵੀ ਚਲੋ ਅੱਜ ਅਸੀਂ ਇਹ ਡਿਸਕਸ ਕਰਦੇ ਹਾਂ। ਔਰ ਇਹ ਆਰਟੀਕਲ ਜਿਸ ਦਾ ਟਾਈਟਲ ਹੀ ਹੈ ਵੈਨ ਜੂਜ਼ ਫਾਊਂਡ ਰਿਫਿਊਜ ਇਨ ਦਾ ਸਿੱਖ ਐਮਪਾਇਰ। ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਜਦੋਂ ਅੱਜ ਜਿਵੇਂ ਤੁਸੀਂ ਕਿਹਾ ਵੀ 21ਵੀਂ ਸਦੀ, ਅਸੀਂ 2026 ਦੇ ਵਿੱਚ ਕਿਵੇਂ ਯੂਰਪ ਵਾਲੇ ਜਿਨ੍ਹਾਂ ਨੇ UN ਕਨਵੈਨਸ਼ਨ ਸਾਈਨ ਕੀਤੀਆਂ ਹੋਈਆਂ, ਰਿਫਿਊਜੀ ਪ੍ਰੋਟੋਕੋਲ ਸਾਈਨ ਕੀਤੇ ਹੋਏ ਨੇ, ਉਹ ਆਪਣੇ ਲਾਅ ਰਿਵਰਸ ਕਰ ਰਹੇ ਨੇ, ਕਿਤੇ ਤੁਹਾਡੇ ਤੋਂ ਅਦਾਲਤੀ ਹੱਕ ਖੋ ਰਹੇ ਨੇ, ਕਿਤੇ ਜਿਵੇਂ ਅਮਰੀਕਾ 'ਚ ਵੀ ਕਿ ਜੀ ਮੈਕਸੀਕੋ ਦੇ ਬਾਰਡਰ 'ਤੇ ਹੀ ਜਿਹੜਾ ਹੈ ਉਹ ਕਰ ਲਓ, ਉਹਨਾਂ ਨੂੰ ਅਮਰੀਕਨ ਸੋਇਲ ਤਾਂ ਨਾ ਮੰਨਿਆ ਜਾਏ।
ਔਰ ਈਵਨ ਜਿਹੜੇ ਸਿਟੀਜ਼ਨ ਬਣ ਚੁੱਕੇ ਨੇ ਹੁਣ ਆ ਜਿਹੜਾ ਲੇਟੈਸਟ ਸੁਪਰੀਮ ਕੋਰਟ ਦਾ ਫੈਸਲਾ ਹੈ ਅਮਰੀਕਨ ਦਾ ਪੂਰਾ 9-0 ਦੇ ਨਾਲ ਆਇਆ ਜਿਹਦੇ 'ਚ ਇਹ ਹੈ ਕਿ ਤੁਸੀਂ ਸਿਟੀਜ਼ਨ ਵੀ ਬਣ ਗਏ ਹੋ ਤੇ ਜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਿਸੇ ਵਜ੍ਹਾ ਕਰਕੇ ਕਹਿੰਦਾ ਜੀ ਤੁਸੀਂ ਕੋਈ ਜਾਲੀ ਡਾਕੂਮੈਂਟ ਦਿੱਤਾ ਸੀ ਜਾਂ ਤੁਸੀਂ ਸਿਟੀਜ਼ਨਸ਼ਿਪ ਦੇ ਵੇਲੇ ਜਿਹੜਾ ਝੂਠ ਬੋਲਿਆ ਸੀ ਉਹ ਤੁਹਾਨੂੰ ਰਿਵਿਊ ਕਰਨ ਤੇ ਉਹਨਾਂ ਦੇ ਕੋਲ ਹੱਕ ਹੈ ਤੁਹਾਡੀ ਸਿਟੀਜ਼ਨਸ਼ਿਪ ਕੈਂਸਲ ਕਰ ਸਕਦੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਪਰ ਉਹਦੀ ਤੁਸੀਂ ਅਪੀਲ ਕਿਸੇ ਕੋਰਟ 'ਚ ਨਹੀਂ ਕਰ ਸਕਦੇ ਮਤਲਬ ਉਹਨਾਂ ਦਾ ਫੈਸਲਾ ਇਹ ਅੱਜ ਹੀ ਆਇਆ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਫੈਸਲਾ ਅਖੀਰਲਾ ਫੈਸਲਾ ਹੋਇਆ ਔਰ ਇਹੀ ਹਾਲ ਅਸੀਂ ਯੂਰਪ ਦੇ ਵਿੱਚ ਦੇਖ ਰਹੇ ਕਿ ਇੱਥੋਂ ਕੱਢ ਕੇ ਉਹ ਜਿਵੇਂ ਯੂਕੇ ਨੇ ਜਿਹੜੇ ਬੜੇ ਬਣੇ ਹੋਏ ਨੇ ਕਿ ਅਸੀਂ ਹਿਊਮਨ ਸਿਵਲਾਈਜੇਸ਼ਨ ਨੂੰ ਆਹ ਦਿੱਤਾ ਤੇ ਉਹ ਦਿੱਤਾ ਪਰ ਮੈਂ ਜਦੋਂ ਇਸ ਆਰਟੀਕਲ ਨੂੰ ਦੇਖਿਆ ਇਕੱਲਾ ਗੱਲ ਇਹ ਨਹੀਂ ਹੈ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਿਸ ਕਦਰ ਜਿਹੜਾ ਉਹਨਾਂ ਦਾ ਨਿਆਂ ਔਰ ਜੇ ਹਿਊਮਨ ਹਿਸਟਰੀ 'ਚ 5-6 ਹਜ਼ਾਰ ਸਾਲ ਦੀ ਹਿਊਮਨ ਤਾਰੀਖ ਦੇ ਵਿੱਚ ਜਿਹੜਾ ਹਿਸਟੋਰੀਅਨਸ ਨੇ ਕੁਛ ਅਰਸਾ ਪਹਿਲਾਂ ਹੀ BBC ਰਾਹੀਂ ਇਹ ਸੀ ਕਿ ਜਿਹੜਾ ਆਈਡੀਅਲ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਸੀ ਜਿਹਦੇ 'ਚ ਮੈਰਿਟੋਕ੍ਰੇਸੀ ਸੀ ਮੈਰਿਟ ਦੇ ਆਧਾਰ ਦੇ ਉੱਤੇ ਸਿਲੈਕਸ਼ਨ ਸੀ ਕੋਈ ਜੇਲ੍ਹ ਨਹੀਂ ਸੀ ਕੋਈ ਡੈਥ ਸੈਂਟੈਂਸ ਨਹੀਂ ਸੀ ਸਜ਼ਾਏ ਮੌਤ ਨਹੀਂ ਸੀ ਪ੍ਰੋਸਪੈਰਿਟੀ ਇਸ ਲੈਵਲ ਦੀ ਸੀ ਕਿ ਉਸ ਵੇਲੇ ਦੀ ਜਿਹੜੀ ਬ੍ਰਿਟਿਸ਼ ਕਰੰਸੀ ਹੈ ਉਹਦੇ ਨਾਲੋਂ 13 ਗੁਣਾ ਜ਼ਿਆਦਾ ਪਾਵਰਫੁਲ ਨਾਨਕਸ਼ਾਹੀ ਸਿੱਕਾ ਸੀ ਔਰ ਉਸ ਰੂਲ ਉਸ ਧਰਤੀ ਦੇ ਉੱਤੇ ਰਾਜ ਕੀਤਾ ਜਿੱਥੇ ਸਿੱਖਾਂ ਦੀ ਗਿਣਤੀ ਸਮੁੱਚੀ ਪਾਪੂਲੇਸ਼ਨ ਦਾ 13% ਸੀ ਮੈਜੋਰਿਟੀ ਮੁਸਲਮਾਨਾਂ ਦੀ ਸੀ ਔਰ 100 ਸਾਲ ਦੀ ਪਰਸੀਕਿਊਸ਼ਨ ਤੋਂ ਬਾਅਦ ਉਹ ਭਾਵੇਂ ਮੁਗਲ ਹੋਣ ਅਫਗਾਨ ਹੋਣ ਸਿੱਖਾਂ ਨੇ ਲੜ ਕੇ ਰਾਜ ਲਿਆ ਸੀ ਉਹ ਘੱਲੂਘਾਰਿਆਂ 'ਚੋਂ ਨਿਕਲੇ ਸੀ 2 ਲੱਖ ਤੋਂ ਜ਼ਿਆਦਾ ਸਿੱਖ 1699 ਤੋਂ 1799 ਦੇ ਵਿਚਾਲੇ ਮਾਰੇ ਗਏ ਇਸ ਸਰ ਕਪੂਰ ਸਿੰਘ ਜਿਹੜੇ ਸਿੱਖ ਫਿਲਾਸਫਰ ਹਿਸਟੋਰੀਅਨ ਉਹਨਾਂ ਦੀ ਫਿਗਰ ਹੈ ਲੇਕਿਨ ਉਹ ਰਾਜ ਲੈਣ ਤੋਂ ਇੱਕ ਵੀ ਮੁਸਲਮਾਨ ਜਿਹੜਾ ਹੈ ਉਸ ਦਾ ਕੋਈ ਧਰਮ ਬਦਲੀ ਨਹੀਂ ਸੀ ਕੀਤਾ ਗਿਆ ਕੋਈ ਜੇ ਦਰਬਾਰ ਸਾਹਿਬ ਦੇ ਲਈ ਜਿਹੜਾ ਹੈ ਉਹਦੀ ਸੇਵਾ ਸੋਨਾ ਦਿੱਤੀ ਗਈ ਤਾਂ ਫਿਰ ਉਹ ਦਾਤਾਗੰਜ ਲਾਹੌਰ ਹੋਏ ਔਰ ਦੂਸਰੀਆਂ ਮਸਜਿਦਾਂ ਹੋਣ ਜਾਂ ਜਿਹੜਾ ਕਾਂਸ਼ੀ ਦਾ ਵਿਸ਼ਵਨਾਥ ਮੰਦਿਰ ਹੋਏ ਉਹਨਾਂ ਸਾਰਿਆਂ ਦੇ ਲਈ ਬਰਾਬਰ ਔਰ ਇਕੱਲਾ ਇਹ ਨਹੀਂ ਉਹਨਾਂ ਦੀ ਕੈਬਨਿਟ ਦੇ ਵਿੱਚ ਮੈਜੋਰਿਟੀ ਹੈ ਹੀ ਜਿਹੜੀ ਹੈ ਉਹ ਮੁਸਲਮਾਨਾਂ ਔਰ ਹਿੰਦੂਆਂ ਦੀ ਸੀ ਸੋ ਇਹ ਲੈਵਲ ਤਾਂ ਸਾਨੂੰ ਹੈ ਅਹਿਸਾਸ ਫਿਰ ਇਹ ਵੀ ਹੁੰਦਾ ਕਿ ਵੀ ਕਿਵੇਂ ਜਿਹੜੇ ਨੈਪੋਲੀਅਨ ਬੋਨਾਪਾਰਟ ਦੇ ਜਨਰਲ ਲਾਰਡ ਜਾਂ ਜਨਰਲ ਵੈਂਤੁਰਾ ਵਰਗੇ ਜਿਹੜੇ ਨੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਹਾਈ ਪੋਜੀਸ਼ਨ 'ਚ ਰੱਖਿਆ ਦਿੱਤਾ ਪਰ ਉਹਨੂੰ ਵੀ ਕੋਈ ਕਹਿ ਸਕਦਾ ਜੀ ਉਹ ਤਾਂ ਟ੍ਰੇਨਿੰਗ ਦੇ ਲਈ ਜਿਹੜੇ ਨੇ ਜਨਰਲ ਸੀ ਉਹਨਾਂ ਨੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਮਝਦੇ ਸੀ ਕਿ ਸਿੱਖ ਫੌਜ ਜਿਹੜੀ ਹੈ ਉਹ ਯੂਰਪ ਦੇ ਮਾਡਲ ਦੇ ਉੱਤੇ ਟ੍ਰੇਨਡ ਹੋਣੀ ਚਾਹੀਦੀ ਪਰ ਇਹ ਜਿਹੜਾ ਐਸਪੈਕਟ ਰਿਫਿਊਜ ਦਾ ਹੈ ਕਿ ਵੀ ਕਿਵੇਂ ਉੱਥੇ ਕੋਈ ਵੀ ਵੈਸੇ ਹੀ ਜਦੋਂ ਅਸੀਂ ਸਿੱਖੀ ਦੇ ਫਲਸਫੇ ਦੀ ਗੱਲ ਕਰਦੇ ਹਾਂ ਜੋ ਸ਼ਰਨ ਆਏ ਤੇ ਸਕੰਠ ਲਾਏ ਇਹ ਬਿਰਧ ਸੁਆਮੀ ਸੰਧਾ ਕਿ ਇਹ ਹੈ ਤਾਂ ਰੱਬ ਦੇ ਹਵਾਲੇ ਨਾਲ ਹੀ ਹੈ ਕਿ ਭਾਈ ਜਿਹੜਾ ਵੀ ਰੱਬ ਦੇ ਅੱਗੇ ਆਪਣਾ ਆਪਾ ਰੱਖ ਦਿੰਦਾ ਹੈ ਔਰ ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹਮ ਪਾਪੀ ਵੱਡ ਗੁਨਾਹਗਾਰ ਕਿ ਰੱਬ ਦੇ ਅੱਗੇ ਜੋ ਵੀ ਹੋਏ ਆਪਣਾ ਆਪਾ ਰੱਖਦੇ ਉਹਦਾ ਸਭ ਕੁਝ ਮਾਫ ਹੋ ਜਾਂਦਾ ਪਰ ਜਦੋਂ ਖਾਲਸਾ ਅਕਾਲ ਪੁਰਖ ਦੀ ਫੌਜ ਦੇ ਨਾਤੇ ਉਹਨਾਂ ਅਕਾਲੀ ਵੈਲਿਊਜ਼ ਨੂੰ ਰੱਬੀ ਵੈਲਿਊਜ਼ ਨੂੰ ਇੰਪਲੀਮੈਂਟ ਕਰਨ ਦਾ ਜਿਹੜਾ ਹੈ ਉਹ ਇੱਕ ਸਿਪਾਹ ਸਲਾਰ ਬਣਦਾ ਤੇ ਫਿਰ ਇਹੀ ਖਾਲਸੇ ਦਾ ਬਿਰਦ ਵੀ ਹੈ ਕਿ ਜੋ ਸ਼ਰਨ ਆਏ ਤੇ ਸਕੰਠ ਲਾਏ ਜਿਹਨੇ ਆਵਾਜ਼ ਮਾਰੀ ਕਿਸੇ ਅਬਲਾ ਨੇ ਰੱਖਿਆ ਲਈ ਮਾਰੀ ਆਪਣੀ ਜ਼ਿੰਦਗੀ ਤੇ ਖੇਡ ਕੇ ਉਹਨੂੰ ਪ੍ਰੋਟੈਕਟ ਕਰੇਗਾ ਜੇ ਕਿਸੇ ਭੁੱਖੇ ਨੇ ਆਵਾਜ਼ ਮਾਰੀ ਆਪਣਾ ਚੁੱਕ ਕੇ ਫੂਡ ਉਹਦੇ ਸਾਹਮਣੇ ਰੱਖ ਦੇਗਾ ਕਿਤੇ ਵੀ ਇਹੀ ਹੈ ਕਿ ਭਾਈ ਜਿਹੜਾ ਆਇਆ ਕੰਠ ਅਸੀਂ ਗਲੇ ਨੂੰ ਕਹਿੰਦੇ ਆ ਕਿ ਜਿਹੜਾ ਤੁਹਾਡੇ ਕੋਲ ਆਇਆ ਜਿਸ ਨੇ ਕੋਈ ਵੀ ਸਵਾਲ ਪਾਇਆ ਤੁਸੀਂ ਉਹਨੂੰ ਆਪਣੇ ਗਲ ਨਾਲ ਲਾ ਕੇ ਉਸ ਦਾ ਕੀਤਾ ਕਿਉਂਕਿ ਇਹ ਰੱਬੀ ਕਰੈਕਟਰ ਹੈ ਔਰ ਖਾਲਸਾ ਉਹਨਾਂ ਰੱਬੀ ਕਰੈਕਟਰ ਦੀ ਰਿਫਲੈਕਸ਼ਨ ਹੈ ਬਿਲਕੁਲ ਸੋ ਮੈਨੂੰ ਫਖਰ ਵੀ ਮਹਿਸੂਸ ਹੋਇਆ ਕਿ ਭਾਈ ਇੱਕ ਇੰਟਰਨੈਸ਼ਨਲ ਲੈਵਲ ਦੀ ਸਕਾਲਰ ਔਰ ਇਸ ਬੀਬੀ ਦਾ ਨਾਂ ਡਾਕਟਰ ਯੈਵਟੇ ਐਲਟ ਮਿਲਰ ਹੈ ਇਹ ਇੰਟਰਨੈਸ਼ਨਲ ਰਿਲੇਸ਼ਨਸ 'ਚ ਇਹਨਾਂ ਨੇ ਲੰਡਨ ਸਕੂਲ ਆਫ ਇਕਨੋਮਿਕਸ 'ਚੋਂ PhD ਕੀਤੀ ਹੋਈ ਹੈ ਨਾਰਥ ਵੈਸਟਰਨ ਯੂਨੀਵਰਸਿਟੀ ਲੰਡਨ ਬਿਜ਼ਨਸ ਸਕੂਲ ਦੇ ਵਿੱਚ ਪੜ੍ਹਾਇਆ ਹੈ ਔਰ ਦੁਨੀਆ ਭਰ 'ਚ ਜਿਹੜੀ ਹੈ ਮੋਸਟ ਸੌਟ ਆਫਟਰ ਸਪੀਕਰ ਹੈ ਉਹਦਾ ਡਿਫਰੈਂਟ ਇਸ਼ੂਜ਼ ਉਹਨਾਂ ਦੀਆਂ ਕਿਤਾਬਾਂ ਦਾ ਜ਼ਿਕਰ ਹੈ ਕੀ ਕਿਤਾਬਾਂ ਲਿਖੀਆਂ ਨੇ ਔਰ ਉਹਨਾਂ ਨੇ ਜਿਹੜੀ ਈਵਨ ਇਹ ਆਰਟੀਕਲ ਹੈ ਉਸ ਦੇ ਵਿੱਚ ਖੂਬਸੂਰਤ ਪਿਕਚਰ
ਮਹਾਰਾਜਾ ਰਣਜੀਤ ਸਿੰਘ ਘੋੜੇ ਤੇ ਸਵਾਰ। ਔਰ ਇਹਦੇ ਚ ਈਵਨ ਜਿਹੜੀ ਹਾਲਾਂ ਕਹਿਣ ਨੂੰ ਤਾਂ ਮੋਨਾਰਕੀ ਸਿਸਟਮ ਸੀ, ਕਿੰਗਡਮ ਸੀ, ਪਰ ਜਦੋਂ ਮੈਂ ਹੈਡਿੰਗ ਵੀ ਉਹੀ ਚੂਜ਼ ਕੀਤਾ ਜਿਹੜਾ ਇਸ ਬੀਬੀ ਨੇ ਕੀਤਾ ਹੈ ਕਿ ਸਿੱਖ ਬਾਦਸ਼ਾਹਤ। ਅਸੀਂ ਬਹੁਤ ਵਾਰ ਕਈ ਵਾਰ ਰਾਜਿਆਂ ਮਹਾਰਾਜਿਆਂ ਦੇ ਰਾਜ ਤੱਕ ਪਹੁੰਚੇ। ਵੈਨ ਜੂਜ਼ ਫਾਊਂਡ ਰੈਫਿਊਜ ਇਨ ਦਾ ਸਿੱਖ ਐਮਪਾਇਰ, ਔਰ ਫਿਰ ਜਿਹੜਾ ਇਹ ਸਟੋਰੀਡ ਕਿੰਗਡਮ ਸੇਵਡ ਦਾ ਲਾਈਵਸ ਆਫ ਹੰਡਰਡਸ ਆਫ ਜੂਜ਼, ਇਹ ਸਬ ਹੈਡਿੰਗ ਹੈ ਕਿ ਭਾਈ ਸਿੱਖ ਕਿੰਗਡਮ ਨੇ, ਸਿੱਖ ਐਮਪਾਇਰ ਨੇ ਸੈਂਕੜਿਆਂ ਯਹੂਦੀਆਂ ਦੀ ਜਾਨ ਬਚਾਈ। ਹੁਣ ਇਹ ਇੱਕ ਵੱਖਰੀ ਗੱਲ ਹੈ, ਮੈਂ ਇਸ ਨੂੰ ਜਿੰਨਾ ਕੁ ਵੱਧ ਤੋਂ ਵੱਧ ਇਸ ਨੂੰ ਪੜ੍ਹ ਸਕਿਆ ਆਰਟੀਕਲ ਨੂੰ ਮੈਂ ਪੜ੍ਹਾਂਗਾ। ਲੇਕਿਨ ਮੈਂ ਇਸ ਦੇ ਉੱਤੇ ਇਹ ਨੋਟ ਵੀ ਦੇਣਾ ਚਾਹੁੰਦਾ ਕਿ ਇਹ ਨਹੀਂ ਹੈ ਕਿ ਵੀ ਅਸੀਂ ਸਿਰਫ ਪਾਸਟ ਨੂੰ ਸੈਲੀਬ੍ਰੇਟ ਕਰਦੇ ਹਾਂ। ਇਹ ਇੱਕ ਝਲਕਾਰ ਹੈ ਕਿ ਜਿਹੜੀ ਸਰਕਾਰੇ ਖਾਲਸਾ ਜੀਓ ਸੀ 19ਵੀਂ ਸਦੀ ਦੇ ਵਿੱਚ, ਜਿਹੜਾ ਉਸ ਨੇ ਜੋ ਕੁਛ ਕੀਤਾ, ਜਿਹੜਾ ਜਦੋਂ ਅਸੀਂ ਭਵਿੱਖ ਦੇ ਖਾਲਿਸਤਾਨ ਬਾਰੇ ਬਹੁਤ ਕਹਿਣਗੇ ਜੀ ਉਹਦਾ ਸੰਵਿਧਾਨ ਲਿਖੋ, ਉਹਦਾ ਕਨਸਟੀਟਿਊਸ਼ਨ, ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਸੰਵਿਧਾਨ ਸੀ ਲਿਖਿਆ ਹੋਇਆ, ਲੇਕਿਨ ਉਹੀ ਸਿੱਖੀ ਵੈਲਿਊਜ਼, ਉਹੀ ਜਸਟਿਸ, ਨਿਆਂ, ਮੈਰਿਟੋਕ੍ਰੇਸੀ, ਜ਼ਾਲਮ ਨੂੰ ਸੋਧਾ ਲਾਣਾ ਔਰ ਹਰ ਇੱਕ ਦੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਮੈਂ ਸਮਝਦਾ ਵੀ ਇਹ ਰਿਫਲੈਕਸ਼ਨ ਹੀ, ਬਾਕੀ ਸੰਵਿਧਾਨ ਇਹ ਠੀਕ ਹੈ ਅੱਜ ਦੀ ਦੁਨੀਆ 'ਚ 21ਵੀਂ ਸਦੀ 'ਚ ਖਾਲਿਸਤਾਨ ਦੇ ਸ਼ਹਿਰੀ ਔਰ ਦੂਸਰੇ ਬਣਾ ਰਹਿਣਗੇ ਆਪਣੇ ਆਪ। ਆਲਰੇਡੀ ਕੀ ਹੋਏਗਾ ਉਹ ਮਾਡਲ, ਉਸ ਦਾ ਇੱਕ ਜਿਹੜੀ ਉਸ ਦੀ ਡਾਇਰੈਕਟਿਵ ਪ੍ਰਿੰਸੀਪਲਸ ਜੇ ਉਹਨਾਂ ਨੂੰ ਕਿਹਾ ਜਾਏ, ਉਹ ਡੈਕਲੇਰੇਸ਼ਨ ਆਫ ਖਾਲਿਸਤਾਨ ਹੈ 29 ਅਪ੍ਰੈਲ 1986 ਨੂੰ, ਜਿਸ ਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਸੋ ਜਦੋਂ 10 ਨੌਆਂ ਦੀ ਕਿਰਤ ਕਮਾਈ ਦੀ ਗੱਲ ਆਉਂਦੀ ਹੈ, ਫਿਰ ਇਹ ਕੈਪੀਟਲਿਸਟ ਜਗੀਰੂ ਔਰ ਰਜਵਾੜਾ ਸਿਸਟਮ ਨਹੀਂ ਹੈ ਇਹ, ਕਿਉਂਕਿ ਜਿਹੜਾ ਰੱਬ ਚੋਂ ਇਨਸਾਫ ਲੈਂਦਾ, ਫਿਰ ਇਹ ਕੋਈ ਮਾਰਕਸਿਸਟ ਸਟੇਟ ਨਹੀਂ ਹੈ, ਇਹ ਕਿਸੇ ਇੱਕ ਦੇ ਉੱਤੇ ਡਿਪੈਂਡੈਂਟ ਨਹੀਂ ਹੈ। ਇਹ ਉਵੇਂ ਹੀ ਹੈ ਜਿਵੇਂ ਖਾਲਸਾ ਰਾਜ ਦੀ ਸਟੈਂਪ ਖਾਲਸਾ ਰਾਜ ਦੇ ਜਿਹੜੀ ਹੈ ਸਿੱਕਿਆਂ ਦੇ ਉੱਤੇ ਸੀ ਕਿ ਭਾਈ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਫਤਿਹ ਤੇ ਅਤੁੱਟ ਬਖਸ਼ਿਸ਼ਾਂ ਇਹ ਸਾਨੂੰ ਗੁਰੂ ਨਾਨਕ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਬਖਸ਼ੀਆਂ ਨੇ, 10 ਗੁਰੂ ਸਾਹਿਬਾਨ ਨੇ ਬਖਸ਼ੀਆਂ ਨੇ। ਸੋ ਇੱਕ ਤਾਂ ਇਸ 'ਚੋਂ ਅਸੀਂ ਇਹ ਰਿਫਲੈਕਸ਼ਨ ਦੇਖਦੇ ਹਾਂ। ਦੂਸਰਾ ਜਿਹੜਾ ਕਰੰਟ ਹੈ, ਮੈਂ ਸਮਝਦਾ ਹਾਂ ਵੀ ਜਿਹੜੀਆਂ ਕੌਮਾਂ ਜਾਂ ਜਿਹੜੇ ਲੋਕ ਖੁਦ ਉਹ ਸਾਰੇ 'ਚੋਂ ਲੰਘੇ ਹੁੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯਹੂਦੀ ਕੌਮ ਦਾ 2-3 ਹਜ਼ਾਰ ਸਾਲ ਦਾ ਇਤਿਹਾਸ, ਜਦੋਂ ਕਿ ਉਹ ਆਪਣੇ ਮੁਲਕ ਤੋਂ ਬੇਮੁਲਕੇ ਹੋਏ, ਬੇਘਰੇ ਹੋਏ, ਕੱਢੇ ਗਏ, ਟੈਂਪਲ ਜਿਹੜਾ ਉਹ ਤੋੜਿਆ ਗਿਆ ਜੂਸ ਦਾ ਜਾਂ ਦੂਜਾ, ਕਿਸੇ ਵੀ ਅੰਦਾਜ਼ੇ ਢੰਗ ਨਾਲ ਰੀਜ਼ਨ ਕੋਈ ਵੀ ਹੋਏ, 1948 ਦੇ ਵਿੱਚ UN ਨੇ ਉਹਨਾਂ ਨੂੰ ਜਿਹੜਾ ਸਾਈਡ ਬਾਈ ਸਾਈਡ ਫਲਸਤੀਨ ਨੂੰ ਡਿਵਾਈਡ ਕਰਕੇ ਮੁਲਕ ਦਾ ਹੱਕ ਦਿੱਤਾ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਸਾਰੇ 80 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੇ ਲੈਵਲ ਤੇ ਬਹੁਤ ਸਾਰੇ ਚੈਲੰਜਸ ਵੀ ਫੇਸ ਕੀਤੇ, ਲੇਕਿਨ ਜਿਹੜੇ ਖੁਦ ਯਹੂਦੀ ਦੁਨੀਆ ਦੇ ਵਿੱਚ ਐਟ ਵਨ ਟਾਈਮ ਸਫਰ ਕਰ ਰਹੇ ਸੀ, ਕਿਤੇ ਨਾ ਕਿਤੇ ਰੈਫਿਊਜ ਲੱਭ ਰਹੇ ਸੀ, ਸ਼ਰਨ ਲੱਭ ਰਹੇ ਸੀ, ਅੱਜ ਜੋ ਵਰਤਾਰਾ ਫਲਸਤੀਨੀਆਂ ਦੇ ਨਾਲ ਕਰ ਰਹੇ ਨੇ ਜਿਨ੍ਹਾਂ ਦਾ ਮੁਲਕ ਸੀ, ਇਹ ਤਾਂ 3000 ਸਾਲ 2-2500 ਸਾਲ ਤੋਂ ਵੀ ਜ਼ਿਆਦਾ ਬਾਹਰ ਹੈ। ਜੇ ਤੁਹਾਨੂੰ ਅਪਰਚੁਨਿਟੀ ਮਿਲੀ ਹੈ, ਤੁਸੀਂ ਇਹ ਸ਼ੋਅ ਕਰਦੇ ਕਿ ਜਿਵੇਂ ਸਿੱਖਾਂ ਨੇ ਸ਼ੋਅ ਕੀਤਾ, ਜੇ ਸਿੱਖਾਂ ਦੇ ਨਾਲ ਇੱਕ ਸਦੀ ਸਿਰਾਂ ਦੇ ਮੁੱਲ ਰਹੇ, ਸਾਡੀ ਇੱਕ ਤੋਂ ਬਾਅਦ ਇੱਕ ਜਿਹੜੀ ਹੈ ਉਹ ਸਿਰਾਂ ਦੇ ਮੁੱਲ ਰੱਖਣ ਦੇ ਨਾਲ ਮੁਕੰਮਲ ਘੱਲੂਘਾਰੇ ਜਿਹੜੀ ਜੈਨੋਸਾਈਡ ਹੋਏ, ਲੇਕਿਨ ਜਦੋਂ ਸਾਡੇ ਕੋਲ ਪੋਲੀਟੀਕਲ ਪਾਵਰ ਆਈ, ਅਸੀਂ ਉਹਨਾਂ ਹੀ ਮੁਸਲਮਾਨਾਂ ਦੇ ਨਾਲ, ਇਹ ਨਹੀਂ ਕਿ ਵੀ ਉਹਨਾਂ ਦੇ ਨਾਲ ਬਰਾਬਰ ਦਾ, ਉਹਨਾਂ ਨੂੰ ਮੈਰਿਟ ਦ ਫਕੀਰ ਅਜ਼ੀਜ਼ੁਦੀਨ, ਫਕੀਰ ਨੂਰੁਦੀਨ, ਇਹਨਾਂ ਭਰਾਵਾਂ ਦਾ ਕਿੰਨਾ ਇਨਫਲੂਐਂਸ ਸੀ ਲਾਹੌਰ ਦਰਬਾਰ ਤੇ, ਕਿ ਮਹਾਰਾਜਾ ਰਣਜੀਤ ਸਿੰਘ ਨੇ ਫਕੀਰ ਅਜ਼ੀਜ਼ੁਦੀਨ ਨੂੰ ਇਹ ਕਿਹਾ ਹੋਇਆ ਸੀ ਕਿ ਜੇ ਮੇਰਾ ਦਰਬਾਰ 'ਚ ਕੀਤਾ ਕੋਈ ਫੈਸਲਾ ਤੁਹਾਨੂੰ ਲੱਗਦਾ ਗਲਤ ਹੈ, ਤੁਹਾਡੇ ਕੋਲ ਹੱਕ ਹੈ ਕਿ ਤੁਸੀਂ ਮੇਰੇ ਨਿੱਜੀ ਚੈਂਬਰ ਦੇ ਵਿੱਚ ਆ ਕੇ, ਮੇਰੇ ਬੈਡਰੂਮ 'ਚ ਆ ਕੇ ਮੈਨੂੰ ਕਰੈਕਟ ਕਰ ਸਕਦੇ ਹੋ। ਇਹ ਹੈ ਵਰਤਾਰਾ। ਸੋ ਜੇ
ਸੱਚਮੁੱਚ ਯਹੂਦੀ ਕੌਮ ਜਿਹੜੀ ਪਰਸੀਕਿਊਸ਼ਨ ਚੋਂ ਨਿਕਲੀ, ਉਹਨਾਂ ਨੇ ਇੱਕ ਰੋਲ ਮਾਡਲ ਸਟੇਟ ਦੇ ਵਿੱਚ ਇਹ ਪ੍ਰੂਵ ਕੀਤਾ ਹੁੰਦਾ ਕਿ ਭਾਈ ਅਸੀਂ ਬਾਕੀਆਂ ਦੇ ਨਾਲ ਉਹ ਕੁਝ ਨਹੀਂ ਕਰਾਂਗੇ ਜੋ ਸਾਡੇ ਨਾਲ ਹੋਇਆ। ਪਰ ਉਹ ਤਾਂ ਬਾਕੀਆਂ ਨੂੰ ਵੀ ਪਿੱਛੇ ਛੱਡ ਗਏ, ਨਾਜ਼ੀਆਂ ਨੂੰ ਵੀ ਪਿੱਛੇ ਛੱਡ ਗਏ। ਸੋ ਉਹ ਪਾਰਟ, ਪਰ ਇਹ ਕਿਉਂਕਿ ਪਾਰਟ ਆਫ ਹਿਸਟਰੀ ਹੈ, ਇਹਦੇ ਚੋਂ ਸਿੱਖ ਰਾਜ ਦਾ, ਸਿੱਖ ਕੌਮ ਦਾ ਪ੍ਰਾਈਡ ਨਿਕਲਦਾ। ਔਰ ਮੈਂ ਸਮਝਦਾ ਵੀ ਇਹ ਵੱਧ ਤੋਂ ਵੱਧ ਲੋਕਾਂ ਤੱਕ ਇਹ ਮੈਸੇਜ ਜਾਣਾ ਚਾਹੀਦਾ। ਉਹਨਾਂ ਨੇ ਜਿਹੜਾ ਸ਼ੁਰੂਆਤ ਇੱਥੋਂ ਕੀਤੀ ਹੈ ਕਿ ਇਨ ਦਾ ਫਸਟ ਹਾਫ ਆਫ 19th century visitors to the Sikh Empire centered in modern day Pakistan were amazed by the splendor of its royal court. London's Victoria and Albert Museum describes it as one of the most magnificent in the whole of India. Ranjit Singh, the Maharaja who ruled in opulence, maintained a solid gold throne for the state occasions, though he usually preferred to eschew luxury and often sat on the floor with his subjects. ਉਹਨਾਂ ਨੇ ਕਿਹਾ ਵੀ 19ਵੀਂ ਸਦੀ ਦੇ ਵਿੱਚ ਜਿਹੜੇ ਜਿੱਥੇ ਅੱਜ ਜ਼ਿਆਦਾ ਜਿਹੜਾ ਸਿੱਖ ਅੰਪਾਇਰ ਸੀ, ਜਿੱਥੇ ਅੱਜ ਜ਼ਿਆਦਾ ਪਾਕਿਸਤਾਨ ਦੀ ਟੈਰੀਟਰੀ ਹੈ, ਅੱਛਾ, ਉਹ ਜਿਹੜਾ ਸਿੱਖ ਦਰਬਾਰ ਹੈ ਉਸ ਦੀ ਰਾਇਲਟੀ, ਉਸ ਦੀ ਸ਼ਾਹੀ ਸ਼ਾਨੋ ਸ਼ੌਕਤ ਉਹਨਾਂ ਦੀਆਂ ਅੱਖਾਂ ਝੁੰਦਿਆ ਦਿੰਦੀ ਸੀ। ਜਿਵੇਂ ਉਹਨੇ ਲੰਡਨ ਵਿਕਟੋਰੀਆ ਐਲਬਰਟ ਮਿਊਜ਼ੀਅਮ ਦਾ ਜ਼ਿਕਰ ਕੀਤਾ ਕਿ ਬਈ ਇਹ, ਲੇਕਿਨ ਉਹਨਾਂ ਨੇ ਕਿਹਾ ਵੀ ਉਹਨਾਂ ਇਸ ਸਿੱਖ ਸਟੇਟ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ, ਭਾਵੇਂ ਉਹ ਸੋਨੇ ਦੀ ਕੁਰਸੀ ਤੇ ਬੈਠਦਾ ਸੀ ਖਾਸ ਮੌਕਿਆਂ ਤੇ, ਖਾਸ ਸਿਲੈਕਟਡ ਓਕੇਜ਼ਨ, ਲੇਕਿਨ ਆਮ ਤੌਰ ਤੇ ਉਹ ਆਪਣੀ ਪ੍ਰਜਾ ਦੇ ਨਾਲ ਜ਼ਮੀਨ ਤੇ ਹੀ ਬੈਠ ਕੇ ਗੱਲ ਕਰਦਾ ਸੀ। ਇਹ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜਾ ਰਾਜਾ ਪ੍ਰਜਾ ਸਮਕਰ ਮਨ ਹੈ, ਉਹ ਬਰਾਬਰੀ ਕੀ ਹੈ। ਫਿਰ ਉਹ ਕਹਿੰਦੇ ਹੈ Ranjit Singh was a brilliant military leader and statesman known as the Lion of Punjab. He was member of the Sikh faith, a monotheistic religion which developed in the 1400s in the Punjab region of Indian subcontinent. The Sikh empire he forged stood for 50 years until it was conquered by British East India forces in 1849. During Ranjit Singh's rule, the Sikh empire was known for religious tolerance. In the annals of the region's bloody history, his rule stood out as the golden age of peace and security. ਹੁਣ ਤੁਸੀਂ ਦੇਖੋ ਇੱਕ ਨਾਨ ਸਿੱਖ ਸਕਾਲਰ ਜਿਹੜੀ ਹੈ ਦੁਨੀਆ 'ਚ ਦੇ ਜਦੋਂ ਉਸ ਹਿਸਟਰੀ ਦੇ ਨੂੰ ਸਮਝਦੀ ਹੈ, ਉਹ ਇਹ ਕਹਿੰਦੀ ਹੈ ਕਿ ਬਈ ਬ੍ਰਿਲੀਅੰਟ ਮਿਲਟਰੀ ਜਨਰਲ ਸੀ ਮਹਾਰਾਜਾ ਰਣਜੀਤ ਸਿੰਘ, ਉਹਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ। ਉਹ ਸਿੱਖ ਮਜ਼ਹਬ ਦੇ ਵਿੱਚ ਯਕੀਨ ਰੱਖਣ ਵਾਲਾ, ਜਿਹੜਾ ਸਿੱਖ ਫੇਥ ਇੱਕ ਰੱਬ ਦੇ ਵਿੱਚ ਯਕੀਨ ਰੱਖਦਾ ਹੈ। ਔਰ 50 ਸਾਲ ਉਹ ਸਿੱਖਾਂ ਨੇ ਜਿਹੜਾ ਰਣਜੀਤ ਸਿੰਘ ਦੇ ਥੱਲੇ ਰਾਜ ਕੀਤਾ। ਔਰ ਸਿੱਖ ਰਾਜ ਦੇ ਵਿੱਚ ਧਾਰਮਿਕ ਜਿਹੜੀ ਹੈ ਸਹਿਨਸ਼ੀਲਤਾ ਸੀ। ਜਦੋਂ ਕਿ ਅਸੀਂ ਉਸ ਦੌਰ 'ਚ ਜਾਂ ਹਿਊਮਨ ਹਿਸਟਰੀ ਦੀ ਬਲੱਡੀ ਹਿਸਟਰੀ ਦੇਖਦੇ ਹਾਂ, ਔਰ ਹਿਜ਼ ਰੂਲ ਸਟੂਡ ਆਊਟ ਐਜ਼ ਏ ਗੋਲਡਨ ਏਜ ਆਫ ਪੀਸ ਐਂਡ ਸਿਕਿਉਰਿਟੀ, ਅਮਨ ਔਰ ਸੁਰੱਖਿਆ ਦੀ ਇਹ ਇੱਕ ਸੁਨਹਿਰੀ ਯੁੱਗ ਦੀ ਗੱਲ ਹੈ। ਅੱਛਾ, ਇਨ ਐਨ ਆਲਮੋਸਟ forgotten episode of both Jewish and Sikh history, the Sikh empire Ranjit Singh founded came to the aid of Jews in their hour of need. In the midst of horrific anti-Jewish violence miles away, the Sikh empire opened its door to Jews, helping save hundreds of lives. The Sikh empire became a home to a now long forgotten Jewish community in the heart of Pakistani Punjab region. ਹੁਣ ਇਹ ਹੈ ਕਿ ਭਾਈ ਇਹ ਯਹੂਦੀਆਂ ਨੂੰ ਵੀ ਹਿਸਟਰੀ ਦਾ ਇਹ ਚੈਪਟਰ ਭੁੱਲ ਗਿਆ ਵੀ ਕਦੇ ਸਿੱਖਾਂ ਨੇ ਸਾਨੂੰ ਸ਼ਰਨ ਦਿੱਤੀ, ਤੇ ਸਿੱਖਾਂ ਨੂੰ ਵੀ ਭੁੱਲਿਆ ਹੋਇਆ। ਔਰ ਇਹਦੇ 'ਚ ਮੈਂ ਸਮਝਦਾ ਵੀ ਇਹ ਬਿਲਕੁਲ ਠੀਕ ਹੈ ਕਿ ਅਸੀਂ ਗੱਲ ਤਾਂ ਕਰਦੇ ਹਾਂ ਮੁਸਲਮਾਨਾਂ ਨਾਲ ਬਰਾਬਰੀ ਦੀ ਜਾਂ ਦੂਸਰੇ ਜਾਂ, ਲੇਕਿਨ ਕਦੇ ਵੀ ਜੂਇਸ਼ ਐਂਗਲ ਨਹੀਂ ਆਇਆ। ਇਹ ਤਾਂ ਹੁੰਦਾ ਕਿ ਜੇ ਗੁਰਦੁਆਰਾ, ਮੰਦਰ, ਮਸਜਿਦ, ਦੂਜਾ ਕਿ ਸਿਨਾਗੋਗ ਵੀ ਜਿਹੜਾ ਉਹ ਬਿਲਟ ਕੀਤਾ, ਉਹਨਾਂ ਨੂੰ ਸ਼ੈਲਟਰ ਦਿੱਤੀ। ਫਿਰ ਇਹ ਉਹਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਜਦੋਂ ਯਹੂਦੀ ਕੌਮ ਪਰਸ਼ੀਆ ਦੇ ਵਿੱਚ, ਈਰਾਨ ਦੇ ਵਿੱਚ ਟਰਬਲ ਦੇ ਵਿੱਚ ਆਈ, ਉਹਨਾਂ ਦੀ ਪਰਸੀਕਿਊਸ਼ਨ ਸ਼ੁਰੂ ਹੋਈ, ਤੇ ਸਿੱਖ ਰਾਜ ਨੇ ਆਪਣੇ ਦਰਵਾਜ਼ੇ ਉਹਨਾਂ ਦੇ ਲਈ ਖੋਲ੍ਹ ਦਿੱਤੇ। ਹੁਣ ਇਹ ਜਦੋਂ ਜੋ ਕੁਛ ਵਾਪਰ ਰਿਹਾ ਹੈ ਇਸ ਵੇਲੇ ਜੰਤਰ ਮੰਤਰ ਤੇ, ਔਰ 20 ਜੁਲਾਈ ਤੋਂ ਬਾਅਦ ਜਿਹੜਾ ਆਇਆ ਕਿ ਹਨੂਮਾਨ ਮੰਦਰ ਬੰਦ, ਇੱਧਰ ਬੰਦ, ਪੁਲਿਸ ਪਿੱਛੇ ਹੈ, ਟੀਅਰ ਗੈਸ ਔਰ ਲਾਠੀ ਚਾਰਜ ਔਰ ਪੈਲਟ ਗਨ ਚੱਲ ਰਹੀ ਹੈ। ਬੰਗਲਾ ਸਾਹਿਬ ਦਾ ਦਰਵਾਜ਼ਾ ਖੁੱਲਦਾ, ਸਿੱਖ ਆ ਕੇ ਖਲੋ ਜਾਂਦੇ ਨੇ ਕਿ ਆਓ ਵੀ ਤੁਸੀਂ ਅੰਦਰ। ਅੱਜ ਵੀ ਕਈ ਦਿਨ ਹੋ ਗਏ ਨੇ
ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਉੱਥੇ ਲੰਗਰ ਛਕ ਰਹੇ ਨੇ, ਉੱਥੇ ਹੀ ਉਹ ਖੁੱਲੇ ਦੇ ਵਿੱਚ ਵੀ ਔਰ ਕਮਰਿਆਂ 'ਚ ਵੀ ਸੁੱਤੇ ਨੇ ਔਰ ਦੂਸਰੇ ਨੇ। ਹੁਣ ਇਹ ਕੋਈ ਓਵਰਨਾਈਟ ਨਹੀਂ ਹੈ। ਹੁਣ ਬਹੁਤਿਆਂ ਨੂੰ ਲੱਗਦਾ ਕਿ ਇੱਕ ਨੇ ਪੱਤਰਕਾਰ ਨੇ ਕਿਹਾ ਕਿ ਜੀ ਸਿੱਖੋ ਕਿੰਨੀ ਕੁ ਵਾਰ ਸਾਡਾ ਦਿਲ ਜਿੱਤੋਗੇ, ਹੈ ਨਾ। ਫਿਰ ਕਿਸੇ ਨੇ ਕਿਹਾ ਵੀ ਖਾਲਸਾ ਸ਼ੈਲ ਰੂਲ, ਜਾਂ ਕਿ ਇੱਕ ਨੇ ਤਾਂ ਇਹ ਵੀ ਕਿਹਾ ਕਿ ਵੀ ਜੇ ਤੁਸੀਂ ਭੁੱਖ ਮਿਟਾਣੀ ਹੈ ਸਿੱਖਾਂ ਦੇ ਹਵਾਲੇ ਕਰ ਦਿਓ ਹਿੰਦੁਸਤਾਨ। ਇਹ ਜਿਹੜਾ 5 ਕਿਲੋ ਅੰਨ 80 ਕਰੋੜ ਲੋਕਾਂ ਨੂੰ ਦਿੰਦੇ ਨੇ, ਇਹਨਾਂ ਦੀ ਲੋੜ ਨਹੀਂ, ਸਿੱਖ ਕੇ ਇਹਨੂੰ ਭੁੱਖਾ ਨਹੀਂ ਸੋ। ਹੁਣ ਇਹ ਓਵਰਨਾਈਟ ਨਹੀਂ ਆਇਆ ਹੈ। ਇਹ ਜਦੋਂ ਅਸੀਂ ਉਸ ਟ੍ਰੇਨਿੰਗ ਦਾ ਜ਼ਿਕਰ ਕਰਦੇ ਹਾਂ ਜਿਹੜੀ ਗੁਰੂ ਸਾਹਿਬਾਨ ਦੀ ਬਖਸ਼ਿਸ਼ ਨਾਲ ਹੈ, ਉਹਨੇ ਕਿਹਾ ਕਿ ਭਾਈ ਸਿੱਖਾਂ ਨੇ, ਸਿੱਖ ਰਾਜ ਨੇ ਆਪਣੇ ਦਰਵਾਜ਼ੇ ਯਹੂਦੀਆਂ ਲਈ ਖੋਲ੍ਹ ਦਿੱਤੇ ਤੇ ਸੈਂਕੜਿਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਉਹਨਾਂ ਦਾ ਬਚਾਅ ਹੋਇਆ। ਫਿਰ ਇਹ ਪੂਰੀ ਹਿਸਟਰੀ ਹੈ ਕਿ ਜੂਜ਼ ਇਨ ਦਾ ਹੋਲੀ ਇਰਾਨੀਅਨ ਸਿਟੀ, ਕਿ ਵੀ ਹੁਣ ਯਹੂਦੀਆਂ ਦੀ ਆਮਦ ਤਾਂ ਦੁਨੀਆ ਦੇ ਹਰ ਕੋਨੇ 'ਚ 2-2 ਹਜ਼ਾਰ ਸਾਲ, ਹਜ਼ਾਰ ਸਾਲ ਪੁਰਾਣੀ ਹੈ। ਸੋ ਜ਼ਾਹਰ ਹੈ ਕਿ ਜਦੋਂ ਪਰਸ਼ੀਅਨ ਐਮਪਾਇਰ ਦੇ ਵਿੱਚ ਯਹੂਦੀ ਗਏ, ਉਹਨਾਂ ਨੇ ਉਹਨਾਂ ਨੂੰ ਟੋਲਰੇਟ ਕੀਤਾ। ਵੈਸੇ ਵੀ ਜਦੋਂ ਅਸੀਂ 4 ਸੈਮਿਟਿਕ ਧਰਮਾਂ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਜ਼ਰੇਬ, ਓਲਡ ਟੈਸਟਾਮੈਂਟ, ਨਿਊ ਟੈਸਟਾਮੈਂਟ, ਕੁਰਾਨ ਮਜੀਦ ਦਾ ਜ਼ਿਕਰ, ਜਦੋਂ 4 ਜਿਹਨੂੰ ਬੁੱਲੇ ਸ਼ਾਹ ਨੇ ਕਿਹਾ ਭਾਵੇਂ ਫੋਲ ਕਿਤਾਬਾਂ ਚਾਰੇ, ਸੋ ਇਹਨਾਂ ਨੂੰ ਕਿਤਾਬ ਵਾਲੇ ਵੀ ਕਹਿੰਦੇ ਨੇ। ਸੋ ਇਹ ਠੀਕ ਹੈ ਵੀ ਜਿੱਥੇ ਇਸਲਾਮਿਕ ਆਈਡੀਓਲੋਜੀ ਵਾਲੀ ਸੁਸਾਇਟੀ ਡੋਮੀਨੇਟ ਕਰਦੀ ਹੈ ਉੱਥੇ ਬਰਾਬਰ ਦੇ ਹੱਕ ਤਾਂ ਮੁਸਲਮਾਨ ਦੇ ਬਰਾਬਰ ਕਿਸੇ ਦੇ ਨਹੀਂ ਹੁੰਦੇ, ਲੇਕਿਨ ਉਹਨਾਂ ਨੂੰ ਰਿਫਿਊਜ ਹੁੰਦਾ ਹੈ, ਆਪਣੇ ਧਾਰਮਿਕ ਸਥਾਨ ਬਣਾਉਣ ਦਾ ਹੁੰਦਾ ਹੈ, ਧਾਰਮਿਕ ਆਜ਼ਾਦੀ ਦਾ ਹੁੰਦਾ ਹੈ, ਅੰਟਿਲ ਅਨਲੈਸ ਕਦੇ ਕੋਈ ਬਹੁਤ ਫੈਨੇਟਿਕ, ਕੋਈ ਹੋਰ ਜ਼ਾਬਰ ਆਪਣੇ ਏਜੰਡੇ ਨੂੰ ਪਰਸਿਊ ਕਰਨ ਦੇ ਲਈ ਐਸਾ ਕੁਝ ਕਰੇ ਜਿਹਦੇ ਥੱਲੇ ਉਹ ਫਿਰ ਉਹਨਾਂ ਦੇ ਵੱਲ ਜਿਹੜਾ ਉਹ ਮੂੰਹ ਹੋਏ ਔਰ ਉਹਨਾਂ ਦਾ ਸਫਾਇਆ ਕਰਨ ਦੀ ਲਾਇਨ ਹੋਏ। ਫਿਰ ਉਹਨੇ ਕਿਹਾ ਵੀ ਭਾਵੇਂ ਜਿਹੜਾ ਇਹ ਸਿੱਖ ਅੰਪਾਇਰ ਹੈ ਇਹ ਹਜ਼ਾਰਾਂ ਮੀਲ ਉੱਥੋਂ ਦੂਰ ਸੀ ਜਿੱਥੇ ਕਿ ਯਹੂਦੀ ਰਹਿੰਦੇ ਸੀ, ਇਨ ਦਾ ਅਰਲੀ 1800s, ਦਾ ਸਿਟੀ ਆਫ ਮਸ਼ਾਦ। ਹੁਣ ਇਹ ਮਸ਼ਾਦ ਅੱਜ ਕੱਲ੍ਹ ਚਰਚਾ 'ਚ ਹੈ ਕਿਉਂਕਿ ਖਮੀਨਾਈ ਨੂੰ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤੇ ਉਸ ਸ਼ਹਿਰ ਦੇ ਵਿੱਚ ਹੀ ਦਫਨਾਇਆ ਗਿਆ ਹੈ। ਇਹ ਈਰਾਨ ਦੀ ਤੀਸਰੀ ਵੱਡੀ ਸਿਟੀ ਹੈ। ਇਹ ਸੈਮਾਈ ਆਟੋਨਮਸ ਰੀਜਨ ਸੀ ਜਿਸ ਦੇ ਵਿੱਚ ਜਿਹੜੀ ਸਟਰਗਲ ਸੀ ਸੁੰਨੀ ਔਰ ਸ਼ੀਆ ਮੁਸਲਮਾਨਾਂ ਦੀ, ਇਹ ਐਜ਼ ਪਰ ਦਾ ਰਾਈਟਿੰਗ ਹੈ। ਔਰ ਇਹ ਜਿਹੜਾ ਸ਼ੀਆਈਟ ਮੁਸਲਮ ਡੋਮੀਨੈਂਟ ਹੋਣ ਕਰਕੇ ਔਰ ਸ਼ਹੀਦਾਂ ਦੀ ਤਾਂ ਇਹੀ ਕਾਰਨ ਹੈ, ਖਮੀਨਾਈ ਨੇ ਕਿਹਾ ਵੀ ਮੈਨੂੰ ਉੱਥੇ ਦਫਨ ਕਰੋ। ਕੋਈ ਵੀ ਗੈਰ ਮੁਸਲਮ ਜਿਹੜਾ ਹੈ ਉਹ ਮਸ਼ਾਦ ਦੇ ਵਿੱਚ ਨਹੀਂ ਸੀ ਰਹਿ ਸਕਦਾ। ਉਹਦੇ ਲਈ ਨੇ ਜਿਵੇਂ ਸਾਊਦੀ ਅਰੇਬੀਆ ਦੇ ਹਵਾਲੇ ਨਾਲ ਹੈ ਕਿ ਭਾਈ ਉੱਥੇ ਕੋਈ ਹੋਰ ਧਾਰਮਿਕ ਥਾਂ ਨਹੀਂ ਬਣ ਸਕਦੀ ਕੋਈ ਮਸੀਤ ਤੋਂ ਇਲਾਵਾ। ਸੋ ਇਵੇਂ ਉਹਨਾਂ ਦਾ ਸੀ, ਉਹਨਾਂ ਦਾ। ਔਰ ਬਹੁਤ ਜਿਹੜਾ ਨੈਵਰਥਲੈਸ ਮਸ਼ਾਦ ਵਾਜ਼ ਏ ਹੋਮ ਟੂ ਸਮਾਲ ਜੂਇਸ਼ ਪਾਪੂਲੇਸ਼ਨ who were caught up in the region's struggle. The story of how this unlikely Jewish community came to be was a testament to the region's war-torn history. ਹੁਣ ਇਹ 'ਚ ਇਹਨੇ 2 ਪੈਰਾਗ੍ਰਾਫ ਡਿਸਕਸ ਕੀਤੇ ਨੇ ਕਿ ਬੇਸ਼ੱਕ ਇਹ ਜਿਹੜੀ ਮਸ਼ਾਦ ਦੀ ਸਿਟੀ ਹੈ ਇਸ 'ਚ ਕੋਈ ਨਾਨ ਮੁਸਲਿਮ ਨਹੀਂ ਸੀ ਰਹਿ ਸਕਦਾ, ਪਰ ਜਦੋਂ ਨਾਦਰ ਸ਼ਾਹ ਨੇ 1739 ਦੇ ਵਿੱਚ ਦਿੱਲੀ ਲੁੱਟੀ ਔਰ ਹਿੰਦੁਸਤਾਨ ਪੰਜਾਬ 'ਚੋਂ ਵੀ ਲੁੱਟਦਾ ਕੋਈ ਨੂਰ ਵੀ ਲੈ ਗਿਆ ਸੀ ਸਾਰਾ, ਉਹਨਾਂ ਕਤਲੇਆਮ ਵੀ ਉਹਦਾ ਮਸ਼ਹੂਰ ਹੈ। ਤੇ ਇੰਨਾ ਕੁ ਖਜ਼ਾਨਾ ਜਿਹੜਾ ਕਿੰਨੇ ਊਠਾਂ ਤੇ ਕਿੰਨੇ ਬੈਲ ਗੱਡੀਆਂ ਤੇ ਲੱਦ ਕੇ ਲੱਗਿਆ, ਉਹਨੂੰ ਲੱਗਾ ਕਿ ਬਈ ਮੈਂ ਕਿਸੇ ਵੀ ਹੋਰ ਰੱਖਿਆ ਤੇ ਉਹ ਸੇਫ ਨਹੀਂ ਹੈ। ਫਿਰ ਉਹਨੇ ਇਹ ਸੋਚਿਆ ਜੇ ਮੈਂ ਮਸ਼ਾਦ ਸ਼ਹਿਰ 'ਚ ਰੱਖਾਂ ਤੇ ਉਹਨੇ ਇੱਕ ਅੱਡ ਉਸ ਸ਼ਹਿਰ ਦੇ ਨਾਲ ਲੱਗਦੀ ਥਾਂ ਦੇ ਉੱਤੇ ਇੱਕ ਬਸਤੀ ਬਣਾਈ ਤੇ ਹੋਰ ਥਾਂ ਤੇ ਜਿਹੜੇ ਪਰਸ਼ੀਅਨ ਉਸ ਰੀਜਨ ਦੇ ਵਿੱਚ ਯਹੂਦੀ ਰਹਿੰਦੇ ਸੀ ਉਹਨਾਂ ਨੂੰ ਲਿਆ ਕੇ ਉੱਥੇ ਵਸਾਇਆ। ਉਹ ਸ਼ਹਿਰ ਦਾ ਹਿੱਸਾ ਵੀ ਸੀ ਲੇਕਿਨ ਉਹਦੇ 'ਚ ਉਹਨੇ ਆਪਣਾ ਸਾਰਾ ਉਹ ਖਜ਼ਾਨਾ ਜਾਂ ਦੂਜਾ ਕੀਤਾ ਔਰ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹਨਾਂ ਯਹੂਦੀਆਂ ਨੂੰ ਦਿੱਤੀ ਕਿ ਵੀ ਤੁਸੀਂ ਜਿਹੜਾ ਹੈ ਉਹ ਇਸ ਦੀ ਰੱਖਿਆ ਕਰਨੀ ਹੈ। ਔਰ ਉਹਨਾਂ ਨੇ ਜਿਹੜਾ ਸੋ ਇਨ 1741 ਨਾਦਰ ਸ਼ਾਹ ਟਰਨ ਟੂ ਨੀਅਰ ਬਾਈ ਜੂਇਸ਼ ਕਮਿਊਨਿਟੀਜ਼ forcing scores of Jewish families from their homes and communities to move to Mashhad where they were compelled to guard his spoils. ਜੋ ਉਹਦਾ ਲੁੱਟ ਮਾਰਦਾ ਸੀ ਉਸ ਦੇ ਉਹਨਾਂ ਨੂੰ ਜਿਹੜਾ ਉਹ ਰੱਖਿਅਕ ਬਣਾ ਦਿੱਤਾ ਹੈ। ਫਿਰ ਉਹ ਸਾਰੀ ਪਾਰਟ ਹੈ ਵੀ ਜਿਸ ਉਹਨਾਂ ਨੂੰ ਇੱਕ ਘੈਟੋ ਲਾਈਕ ਕਮਿਊਨਿਟੀ 'ਚ ਵਸਾਇਆ ਗਿਆ ਜਿਹਨੂੰ ਈਦਗਾਹ ਕਿਹਾ ਜਾਂਦਾ ਸੀ, ਜਿਸ ਦਾ ਮਤਲਬ ਪਲੇਸ ਆਫ ਸੈਲੀਬ੍ਰੇਸ਼ਨਸ ਹੈ। ਔਰ ਉਹ ਯਹੂਦੀਆਂ ਦੇ ਲਈ ਲਫ਼ਜ਼ ਥੀਮੀਜ਼ ਸੀ, people who were tolerated but had to put up with a lesser status than the Muslim majority. ਉਹ ਧੀਮੀ ਸੀ ਲੇਕਿਨ ਉਹਨਾਂ ਨੂੰ ਉਸ ਸ਼ਹਿਰ ਦੇ ਵਿੱਚ ਵਸਾਇਆ ਗਿਆ।
90 ਸਾਲ ਬੜੀ ਪੀਸਫੁਲੀ ਜਿਹੜੇ ਯਹੂਦੀ ਨੇ ਉਸ ਮੁਸ਼ਾਦ ਦੇ ਵਿੱਚ ਰਹਿੰਦੇ ਰਹੇ, ਫਲਰਿਸ਼ਿੰਗ, ਬਿਲਡਿੰਗ ਏ ਵਾਈਬ੍ਰੈਂਟ ਕਮਿਊਨਿਟੀ ਫਿਲਡ ਵਿਦ ਸੈਂਟਰਲ ਸਿਨਾਗੋਗ, Jewish school, cultural institutions. Many of Mashhad's Jews worked as international traders, bringing vital industry to their Comer or Persia. ਫਿਰ ਇਹ ਸਾਰਾ 100 ਸਾਲ ਉਹਦੇ ਨਾਦਰ ਸ਼ਾਹ ਤੋਂ 1739 ਚੋਂ ਆਇਆ, ਆਲਮੋਸਟ 1839 40 ਤੱਕ 1839 ਤੱਕ ਹੀ 1839 ਦਾ ਮਰ ਜਾ ਰਣਜੀਤ ਸਿੰਘ ਦੀ ਵੀ ਡੈਥ ਹੋਈ। ਅੱਛਾ, ਫਿਰ ਇਹਨੇ ਇੱਕ ਕਹਾਣੀ ਦਿੱਤੀ ਹੈ ਕਿ ਪਰਸ਼ੀਅਨ ਪ੍ਰੋਗਰਾਮ ਕਿ ਮੁਹਰਮ ਦਾ ਦਿਨ ਚੱਲ ਰਿਹਾ ਸੀ, ਜਿਹਦੇ ਜਿਹੜੇ ਇਮਾਮ ਹੁਸੈਨ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਵੱਡਾ ਪਾਠ ਹੁੰਦਾ, ਕੋਈ ਸ਼ੀਆ ਮੁਸਲਮਾਨ ਸੀ ਤੇ ਇੱਕ ਯਹੂਦੀ ਬੀਬੀ ਜਿਹੜੀ ਬਿਮਾਰ ਸੀ, ਜਿਹਨੂੰ ਲੈਪਰੋਸੀ ਸੀ, ਕੋੜ ਸੀ, ਉਹ ਆਪਣੇ ਡਾਕਟਰ ਦੇ ਕੋਲ ਗਈ ਜਾਂ ਦੂਜੀ ਕਿ ਵੀ ਇਹਦਾ ਕੀ ਇਲਾਜ ਜਾਂ ਕੀ ਹੋਏ। ਡਾਕਟਰ ਨੇ ਜੋ ਵੀ ਕਿਹਾ, ਉਹਨੇ ਕਿਹਾ ਕਿ ਵੀ ਜੇ ਕੋਈ ਕੁੱਤੇ ਦਾ ਜਿਹੜਾ ਤੂੰ ਬਲੱਡ ਲੈ ਤੇ ਉਹ ਇਹਨੂੰ ਕਿਉਰ ਕਰ ਸਕਦਾ ਹੈ। ਔਰ ਇਹ ਗੱਲ ਜਿਹੜੀ ਡਾਕਟਰ ਦੀ ਸੀ ਕਿਸੇ ਨੇ ਸੁਣੀ, ਕਿਸੇ ਟੀਨੇਜਰ ਲੜਕੇ ਨੇ, ਔਰ ਜਿੱਥੇ ਨਮਾਜ਼ ਅਦਾ ਹੋ ਰਹੀ ਸੀ ਮਸਜਿਦ ਦੇ ਵਿੱਚ, ਕਿਉਂਕਿ ਮੁਹਰਮ ਦੇ ਦਿਨਾਂ 'ਚ ਬਹੁਤ ਸਾਰਾ ਜਿਹੜੇ ਸ਼ੀਆ ਨੇ ਉਹ ਆਪਣੇ ਆਪ ਨੂੰ ਪਿੱਟਦੇ ਨੇ, ਲਹੂ ਵੀ ਕੱਢਦੇ ਨੇ, ਉਹਨੇ ਜਾ ਕੇ ਉੱਥੇ ਕੀਤਾ ਕਿ ਆ ਜਿਹੜਾ ਯਹੂਦੀ ਹੈ ਮਹੱਲਾ, ਉਹਨਾਂ ਦੀ ਲੇਡੀ ਜਿਹੜੀ ਹੈ ਉਸ ਨੇ ਆਪਣੇ ਕੁੱਤੇ ਦਾ ਨਾਂ ਜਿਹੜਾ ਹੈ ਉਹ, ਮੈਂ ਹੁਣ ਲਫ਼ਜ਼ ਨਹੀਂ ਕਹਿਣਾ ਚਾਹੁੰਦਾ, ਵੀ ਇਮਾਮ ਸਾਹਿਬ ਦੇ ਨਾਂ ਤੇ ਰੱਖਿਆ। ਇਹ ਸੋਚਦੇ ਹਾਲਾਂਕਿ ਗੱਲ ਇਵੇਂ ਨਹੀਂ ਸੀਗੀ, ਲੇਕਿਨ ਜਿਵੇਂ ਕੋਈ ਚੀਜ਼ ਭੜਕਾੜ 'ਚ ਹੁੰਦੀ ਆ ਵੀ ਉਹਨਾਂ ਸਾਰਿਆਂ ਨੇ ਭੀੜ ਇਕੱਠੀ ਹੋਈ ਔਰ ਉਹਨਾਂ ਨੇ ਫਿਰ ਜਿਹੜਾ ਉਹਨਾਂ ਦਾ ਸਫਾਇਆ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀ ਜਿਹੜੀ ਆਬਾਦੀ ਸੀ ਜਿਹਦੇ 'ਚ ਬਹੁਤ ਸਾਰੇ ਜਿਹੜੇ ਨੇ। ਫਿਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਉਸ ਸਾਰੇ ਨੂੰ ਘੇਰ ਲਿਆ, ਬਹੁਤ ਜ਼ਿਆਦਤੀਆਂ ਕੀਤੀਆਂ, ਮੈਂ ਹੁਣ ਪੜ੍ਹ ਨਹੀਂ ਸਕਦਾ, ਵਕਤ ਵੀ ਨਹੀਂ ਹੈ, ਔਰ ਉਹ ਕਾਫੀ ਵਿਵਿਡ ਗ੍ਰਾਫਿਕ ਹੈ ਕਿ ਭਾਈ ਪ੍ਰੋਗਰਾਮ ਕਿ ਵੀ ਯਹੂਦੀਆਂ ਦਾ ਪ੍ਰੋਗਰਾਮ ਕੀਤਾ। ਉਹਨਾਂ ਨੇ 200-300 ਫੈਮਲੀਜ਼ ਨੂੰ ਤਾਂ ਇਹ ਚੋਇਸ ਦਿੱਤੀ ਵੀ ਜਾਂ ਮੁਸਲਮਾਨ ਹੋ ਜਾਓ ਜਾਂ ਮਰਨ ਲਈ ਤਿਆਰ ਰਹੋ, ਤੇ ਕੁਛ ਜਿਹੜੀਆਂ ਫੈਮਲੀਜ਼ ਨੇ ਫਿਊ ਹੰਡਰਡ, ਉਹਨਾਂ ਨੇ ਉਸ ਸਾਰੇ ਜਦੋਂ ਇਹ ਚੱਲ ਰਿਹਾ ਸੀ ਉਸ 'ਚ ਉੱਥੋਂ ਆਪਣੀ ਜਾਨ ਬਚਾ ਕੇ ਨਿਕਲੇ। ਫਿਰ ਉਹ ਕਹਿੰਦੇ ਜੂਇਸ਼ ਹੋਮ ਇਨ ਏ ਸਿੱਖ ਹਾਰਟਲੈਂਡ, ਕਿ ਭਾਈ ਉੱਥੋਂ ਜਦੋਂ ਨਿਕਲੇ ਔਰ ਉਹਨਾਂ ਨੇ ਅਬਾਊਟ 300 ਆਫ ਮਸ਼ਾਦ ਜੂਜ਼ ਜਿਹੜੇ ਨੇ ਉਹ ਕਨਵਰਟ ਹੋਏ ਇਸਲਾਮ ਨੂੰ, ਔਰ ਉਹਨਾਂ ਨੇ ਲੋਕਲ ਮੁਸਲਿਮਸ ਨੇ ਇਸ ਨੂੰ ਕਿਹਾ ਕਿ ਅੱਲਾ ਦਾਦ ਔਰ ਗੋਡ ਜਸਟਿਸ ਫॉर ਜਨਰੇਸ਼ਨਸ ਦਾ ਜੂਇਸ਼ ਕਮਿਊਨਿਟੀ ਉਹਨਾਂ ਦੇ ਅੰਦਰੂਨੀ ਪਾਰਟ ਰਿਹਾ। ਫਿਰ ਜਿਹੜੇ ਨੇ ਗਿਵਨ ਦਾ ਰੀਜਨਸ ਹਿਸਟੋਰੀਕਲ ਲਿੰਕਸ ਵਿਦ ਦਾ ਪੰਜਾਬ ਏਰੀਆ, the well-known openness of the Sikh Empire which ruled the Punjab at the time, many Jews fleeing Mashhad sought refuge there, particularly in the city of Rawalpindi near the present day Pakistan capital of Islamabad. ਕੁਛ 100 ਜਿਹੜੇ ਨੇ ਉਹ ਭੱਜੇ ਪੰਜਾਬ ਦੇ ਨਾਲ, ਉਹਨਾਂ ਨੂੰ ਨਾਲ ਹੀ ਬਾਰਡਰ ਲੱਗਦਾ ਹੈ ਪਰਸ਼ੀਆ ਦਾ, ਔਰ ਉਹ ਸਿੱਖ ਐਮਪਾਇਰ ਦੇ ਵਿੱਚ। ਫਿਰ ਉਹਨੇ ਸਬ ਹੈਡਿੰਗ ਦਿੱਤਾ Jewish home in a Sikh heartland. Once in Rawalpindi, the fleeing Jews of Mashhad settled in Rawalpindi's Babu Mohalla neighborhood. It was located close to the city's main railway station, so it was an ideal location from which to continue working in international trade. ਕਿ ਇੱਥੇ ਕੋ ਪਹੁੰਚੇ। ਫਿਰ ਬਹੁਤ ਸਾਰੀਆਂ ਪਿਕਚਰਸ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਘੋੜੇ ਦੇ ਉੱਤੇ ਸਿੱਖ ਰਾਜ ਦੀਆਂ, ਇਹਨਾਂ ਨੇ ਵੈਰੀ ਐਡਮਿਰੇਸ਼ਨ ਦੇ ਉਸ ਦੇ ਨਾਲ। ਸੋ ਉਹਨਾਂ ਨੇ ਕਿਹਾ ਵੀ ਟਰਾਂਸਪਲਾਂਟਡ ਟੂ ਏ ਨਿਊ ਲੈਂਡ ਦਾ Jews of Mashhad were no longer barely tolerated, hated interlopers as they had been back in Persia. In the Sikh Empire, these desperate Jews refugees now enjoyed a level of security and respect they have never had it in Mashhad. ਉਹਨੇ ਕਿਹਾ ਵੀ ਜਿਵੇਂ ਇਸ ਸਿੱਖਾਂ ਦੇ ਰਾਜ ਦੇ ਵਿੱਚ ਜਿੰਨੀ ਓਪਨਨੈਸ, ਜਿੰਨਾ ਪਿਆਰ, ਜਿੰਨੀ ਟੋਲਰੈਂਸ ਮਿਲੀ, ਉਹਨਾਂ ਨੇ ਤਾਂ ਕਦੇ ਆਪਣੀ ਜਿੱਥੋਂ ਆਏ 100 ਸਾਲ ਤੋਂ ਬੈਠੇ ਸੀ ਉਹਦੇ 'ਚ ਕਦੇ ਦੇਖਿਆ ਹੀ ਨਹੀਂ ਸੀ। ਅੱਛਾ। The Jewish refugees built a beautiful synagogue and a community hall in Rawalpindi and flourished for over a century. 100 ਸਾਲ ਫਿਰ 1838-39 'ਚ ਆਏ, 1938-39 ਤੱਕ ਫਿਰ ਜਿਹੜੇ ਨੇ 100 ਸਾਲ ਤੋਂ ਜ਼ਿਆਦਾ ਜਿਹੜੇ ਨੇ ਉਹ ਉੱਥੇ ਫਲਰਿਸ਼ ਕੀਤੇ। ਔਰ ਫਿਰ ਉਹਨਾਂ ਨੇ ਕਿਹਾ ਫਲਰਿਸ਼ਿੰਗ ਫਾਰ ਓਵਰ ਏ ਸੈਂਚੁਰੀ। ਰਣਜੀਤ ਸਿੰਘ who founded the Sikh Empire died in the same year that his kingdom welcomed Mashhad Jews.
ਕਿ ਮਹਾਰਾਜਾ ਰਣਜੀਤ ਸਿੰਘ ਦੀ ਉਸੇ ਸਾਲ 'ਚ ਡੈਥ ਹੋਈ ਜਦੋਂ ਉਹਨੇ ਇਹ ਸਾਰਿਆਂ ਨੂੰ ਵੈਲਕਮ ਕੀਤਾ। ਯੈਟ ਹਿਜ਼ ਲੈਗੇਸੀ ਆਫ ਓਪਨਨੈਸ ਐਂਡ ਟੋਲਰੈਂਸ ensured that Mashal Jews remained safe in their new home। ਪਰ ਜੋ ਉਹਨਾਂ ਦੀਆਂ ਨੀਤੀਆਂ ਸੀ ਸਿੱਖ ਰਾਜ ਦੀਆਂ, ਉਹਨਾਂ ਦੀ ਲੈਗੇਸੀ ਸੀ, ਉਹਨੇ ਯਕੀਨੀ ਬਣਾਇਆ ਕਿ ਯਹੂਦੀ ਜਿਹੜੇ ਨੇ ਉੱਥੇ ਸੇਫ ਰਹਿਣ। ਫਿਰ ਉਹਨਾਂ ਨੇ ਕਿਹਾ ਕਿ Jews remained in Rawalpindi long after the death of Sikh Empire in 1849। ਜਦੋਂ 1849 ਸਿੱਖ ਰਾਜ ਖਤਮ ਵੀ ਹੋ ਗਿਆ, ਫਿਰ ਵੀ ਯਹੂਦੀ ਉੱਥੇ ਹੀ ਰਹੇ। Yet the tolerance and acceptance of the Sikh Empire showed to these desperate refugees should never be forgotten। ਉਹ ਕਹਿੰਦੇ ਵੀ ਇਹ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਵੀ ਸਿੱਖ ਅੰਪਾਇਰ ਨੇ ਸਾਨੂੰ ਸ਼ਰਨ ਦਿੱਤੀ ਔਰ ਕਿਵੇਂ ਸਾਨੂੰ ਵੈਲਕਮ ਕੀਤਾ। In a terrible moment of deadly danger, the Sikh empire opened its doors। ਕਿ ਜਦੋਂ ਟੈਰੀਬਲ ਮੂਮੈਂਟ ਸੀ ਡੈਡਲੀ, ਹੁਣ ਇਹੀ ਗੱਲ ਜਦੋਂ ਮੈਂ ਓਪਨ ਡੋਰ ਦੀ ਗੱਲ ਕਰਦਾ, ਹੁਣ ਜਦੋਂ ਸਾਰੇ ਬੈਠੇ ਕਹਿ ਰਹੇ ਨੇ ਕਿ ਜੀ ਬੰਗਲਾ ਸਾਹਿਬ ਦੇ ਦਰਵਾਜ਼ੇ ਖੁੱਲੇ, ਸਾਨੂੰ ਰਾਹਤ ਮਿਲੀ, ਸ਼ਰਨ ਮਿਲੀ। ਸੋ ਇਹ ਉਹੀ ਹੈ ਜਿਹੜੀਆਂ ਸਿੱਖੀ ਵੈਲਿਊ। ਫਿਰ ਉਹਨਾਂ ਨੇ ਫਿਊ ਮੈਮਰੀਜ਼ ਟੂਡੇ, ਉਹਨੇ ਕਿਹਾ ਵੀ ਹੁਣ 1947 'ਚ ਭਾਰਤ ਔਰ ਪਾਕਿਸਤਾਨ ਦੋ ਮੁਲਕ ਬਣ ਗਏ, ਜਿੱਥੇ ਜਿਹੜੇ ਨੇ ਫਿਰ ਯਹੂਦੀ ਥੋੜ੍ਹੀ ਦੇਰ ਰਹੇ, 1960 ਤੱਕ ਪਹੁੰਚਦੇ हैं। ਫਿਰ ਉਹ ਰਾਵਲਪਿੰਡੀ ਨੂੰ ਛੱਡ ਕੇ ਬਹੁਤ ਸਾਰੇ ਇੰਡੀਆ ਦੇ ਵਿੱਚ ਚਲੇ ਗਏ। ਔਰ ਫਿਰ ਉਹਨਾਂ ਨੇ ਇੱਕ ਪਾਕਿਸਤਾਨੀ ਸਕਾਲਰ ਸੈਫ ਤਾਹਿਰ ਦਾ ਜ਼ਿਕਰ ਕੀਤਾ ਕਿ ਉਹਨੇ ਜਿਹੜਾ 2016 'ਚ ਇੱਕ ਰਾਈਟ ਅਪ ਕੀਤਾ ਕਿ ਉਹ ਜੂਇਸ਼ ਨੇਬਰਹੁੱਡ ਰਾਵਲਪਿੰਡੀ ਜਿੱਥੇ ਸੀ ਉੱਥੇ ਉਹ ਗਿਆ, ਉਹਨੇ ਦੇਖਿਆ ਵੀ ਉਹ ਕੰਪਲੀਟਲੀ ਡਿਵਾਈਡ ਆਫ ਜੂਜ਼, ਉੱਥੇ ਹੁਣ ਕੋਈ ਜੂਜ਼ ਨਹੀਂ ਨੇ। ਲੋਕਲਸ ਵਰ ਟੂ ਅਫਰੇਡ ਟੂ ਈਵਨ ਟਾਕ ਅਬਾਊਟ ਦਾ ਜੂਜ਼ ਹੂ ਵਨਸ ਲਿਵਡ ਇਨ ਦਾ ਸਿਟੀ, ਕਿ ਦੂਜੇ ਵੀ ਜਿਹੜੇ ਨੇ ਉਹਨਾਂ ਦਾ ਜ਼ਿਕਰ ਹੀ ਨਹੀਂ ਕਰਨਾ ਚਾਹੁੰਦੇ। He did find one old synagogue that was still standing, the exterior of the building, and adopted and adorned with Jewish stars of David. Tahir noted that it looked much like a synagogue built by Jews from Iraq and Iran in the 1800s। ਪਾਕਿਸਤਾਨੀ ਸਕਾਲਰ ਨੇ ਦੇਖਿਆ ਕਿ ਵੀ ਇੱਕ ਕੋਈ ਹੋਣੀ ਹੈ ਕੰਧ ਜਾਂ ਬਚੀ ਸਿਨਾਗੋਗ ਦੀ ਜਿਹਦੇ ਤੇ ਸਟਾਰ ਆਫ ਡੇਵਿਡ ਜਿਹੜਾ ਉਹਨਾਂ ਦਾ ਸਾਈਨ ਹੁੰਦਾ ਹੈ। The haven that the Jews of Mashhad found in 1839 when Rawalpindi was part of a progressive open Sikh empire is long gone। ਜਿਹੜਾ ਸਿੱਖ empire ਸੀ obviously ਖੁੱਲਾ ਸੀ, ਹਰ ਇੱਕ ਦੇ ਲਈ ਵੈਲਕਮਿੰਗ, ਪ੍ਰੋਗਰੈਸਿਵ ਸੀ। The welcome and safety that they received there when Rawalpindi was part of an expansive and open Sikh empire deserve to be remembered today। ਇਹ ਬੀਬੀ ਕਹਿੰਦੀ ਹੈ ਕਿ ਭਾਈ ਜਿਹੜੀ ਓਪਨਨੈਸ ਔਰ ਜਿਹੜਾ ਸ਼ਰਨ ਔਰ ਜਿਸ ਅੰਦਾਜ਼ ਸਿੱਖਾਂ ਨੇ ਸਾਨੂੰ ਦਿੱਤਾ ਹੈ, ਇਹਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਸੋ ਇਹ ਹੁਣ ਜਿਹੜੇ ਪੁੱਛਦੇ ਨੇ ਜੀ ਖਾਲਿਸਤਾਨ ਦੀ ਤਰਜ਼ੇ ਹਕੂਮਤ ਕੀ ਹੋਏਗੀ, ਉਹ ਘੱਟੋ ਘੱਟ ਇਹੀ ਪੜ੍ਹ ਲੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।